वाहिगुरू जी का खालसा वाहिगुरू जी की फतेह अस्सलाम वालेकुम आदाब बर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब अज 9 नवंबर 2023 26 कतक नानक शाही समत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ roku jadoo box shava facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ tv 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ tv 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਲਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ tv 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਔਰ ਸ਼ਲਾਘਾ ਵੀ ਕੀਤੀ ਹੈ ਕੰਮ ਦੀ ਔਰ ਅਪੀਲ ਵੀ ਕੀਤੀ ਹੈ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ tv 84 ਦੀ ਮਦਦ ਕਰੋ। ਸਾਡੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਲਵਿੰਦਰ ਸਿੰਘ ਭਿੰਦਾ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਆਪਾਂ ਗਾਇਬ ਸੀ ਤੁਹਾਨੂੰ ਦੱਸ ਕੇ ਗਏ ਸੀ ਕਿ ਯੂਨੀਵਰਸਿਟੀ ਆਪਾਂ ਜਾ ਰਹੇ ਹਾਂ ਨਗਰ ਕੀਰਤਨ ਦੇ ਹਵਾਲੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ 44ਵਾਂ ਗੁਰਗੱਦੀ ਦਿਵਸ ਸੀ ਉਸ ਦੇ ਹਵਾਲੇ ਨਾਲ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਔਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਇਹ ਨਗਰ ਕੀਰਤਨ ਸਜਾਇਆ ਸੀ। 44ਵਾਂ ਨਗਰ ਕੀਰਤਨ ਸੀ ਜਿਸ ਤਰ੍ਹਾਂ ਕਿ ਲਾਈਵ ਤਿੰਨੋਂ ਦਿਨ tv 84 ਦੀ ਟੀਮ ਨੇ ਤੁਹਾਨੂੰ ਦਿਖਾਇਆ। ਆਸ ਕਰਦੇ ਹਾਂ ਤੁਹਾਨੂੰ ਇਹ ਸਾਰਾ ਨਜ਼ਾਰੇ ਜਿਹੜੇ ਸੀ ਨਗਰ ਕੀਰਤਨ ਦੇ ਜਾਂ ਨਿਸ਼ਾਨ ਸਾਹਿਬ ਜੀ ਦੀ ਜਿਹੜੀ ਸੇਵਾ ਸੀ ਉਸ ਦਾ ਸੋ ਆਤਿਸ਼ਬਾਜ਼ੀ ਦੇ ਹਵਾਲੇ ਨਾਲ ਜਿਹੜੇ ਤੁਹਾਨੂੰ ਆਪਾਂ ਝਲਕੀਆਂ ਦਿਖਾਈਆਂ ਸੀ ਆਸ ਕਰਦੇ ਹਾਂ ਪਸੰਦ ਆਇਆ ਹੋਵੇਗਾ। ਸੋ ਉਸ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਾਰਿਆਂ ਨੂੰ ਆਪਾਂ ਜੀਆਂ ਦੁਬਾਰਾ ਫਿਰ ਕਹਿੰਦੇ ਹਾਂ ਕਿਉਂਕਿ ਆਪਾਂ ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਲਵਿੰਦਰ ਸਿੰਘ ਭਿੰਦਾ ਜਿਹੜੇ ਬਹੁਤ ਲੰਮੇ ਸਮੇਂ ਤੋਂ ਪੰਥਕ ਸੇਵਾ ਦੇ ਪਿੜ 'ਚ ਨੇ ਬਿਲਕੁਲ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਹਮਾਇਤੀ ਨੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਰਹੇ ਹੁਣ ਵੀ ਜਿਹੜੀ ਟੀਮ ਉੱਥੇ ਵੀਰ ਰਵਿੰਦਰ ਸਿੰਘ ਰਿੰਪੀ ਔਰ ਬਾਕੀ ਸਾਰਿਆਂ ਦੀ ਹੈ ਉਸ ਦੇ ਨਾਲ ਪੂਰਾ ਸਹਿਯੋਗ ਕਰਦੇ ਨੇ ਖਾਲਿਸਤਾਨ ਦੀਆਂ ਮੂਰਲੀਆਂ ਸਫਾਂ 'ਚ ਹੋ ਕੇ ਜਿਹੜਾ ਉਹ ਹਰ ਕਿਸਮ ਦਾ ਜਿਹੜਾ ਉਹ ਉਹਨਾਂ ਦਾ ਯੋਗਦਾਨ ਹੈ ਜੀ ਆਰਥਿਕ ਤੌਰ ਤੇ ਵੀ ਕਾਫੀ ਉਹ ਕਾਮਯਾਬ ਟਰਾਂਸਪੋਰਟਰ ਨੇ ਔਰ tv 84 ਲਈ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਪੂਰੀ ਹਮਾਇਤ ਸਾਨੂੰ ਹਾਸਲ ਹੈ। ਹੁਣ ਵੀ ਸਾਡੀ ਇਹ ਵਿਜ਼ਿਟ ਜਿਹੜੀ ਕਿ ਜ਼ਾਹਰ ਹੈ ਜਦੋਂ ਸਾਡੀ ਸਾਰੀ ਟੀਮ ਟਰੈਵਲ ਕਰਦੀ ਹੈ ਔਰ ਉੱਥੇ ਵੀ ਹੁੰਦੇ ਆ ਸਾਰੇ ਐਕਸਪੈਂਸਿਸ ਇੱਕ ਵੱਡਾ ਪ੍ਰੋਜੈਕਟ ਹੁੰਦਾ ਹੈ। ਸੋ ਸਾਡੇ ਵੀਰ ਗੁਲਵਿੰਦਰ ਸਿੰਘ ਭਿੰਦਾ ਵਰਗੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਖਰਚੇ ਨੂੰ ਪੂਰਾ ਕਰ ਪਾਉਂਦੇ ਸੋ ਅਸੀਂ ਵੀਰ ਭਿੰਦਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਦੋ ਮਾਫੀਆਂ ਚਾਹੁੰਦੇ ਹਾਂ। ਪਹਿਲਾ ਤਾਂ ਜ਼ਾਹਰ ਹੈ ਅਸੀਂ ਜਿਸ ਦਿਨ ਬੁੱਧਵਾਰ ਲਾਸਟ ਪ੍ਰੋਗਰਾਮ ਕੀਤਾ ਉਹ ਅਸੀਂ ਦੱਸਿਆ ਸੀ ਕਿ ਵੀ ਗੈਰ ਹਾਜ਼ਰ ਅਸੀਂ ਹੋਵਾਂਗੇ ਬਿਲਕੁਲ ਹਾਲਾਂਕਿ ਅਸੀਂ ਮੰਡੇ ਵਾਪਸ ਆਉਣ ਦਾ ਸੀ ਔਰ ਮੈਨੂੰ ਸੀ ਕਿ ਵੀ ਅਸੀਂ ਜਿਹੜਾ ਟਿਊਜ਼ਡੇ ਦਾ ਪ੍ਰੋਗਰਾਮ ਕਰ ਸਕਾਂਗੇ ਪਰ ਉਸ ਪੀਰੀਅਡ 'ਚ ਹੀ ਅਚਾਨਕ ਇੱਕ ਹਾਈ ਪ੍ਰੋਫਾਈਲ ਮੀਟਿੰਗ ਜਿਹੜੀ ਕਿ ਅਮਰੀਕਾ ਦੇ FBI ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੀ ਮੰਗ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸੀ
ਉਸ ਦੇ ਲਈ ਸਾਨੂੰ ਜਿਹੜਾ ਹੈ ਫਿਰ ਆਪਣੀ ਪਲਾਨ ਚੇਂਜ ਕਰਨੀ ਪਈ। ਟਿਕਟ ਖੜੇ ਪੈਰ ਜਿਹਨੂੰ ਕਹਿੰਦੇ ਨੇ ਉਹ ਡੀਸੀ ਦੀ ਲੈਣੀ ਪਈ। ਪਰਸੋਂ ਮੈਂ ਡੀਸੀ ਪਹੁੰਚਿਆ। ਕੱਲ੍ਹ ਇਹ ਮੀਟਿੰਗ ਸੀ, ਆਲਮੋਸਟ 2 ਘੰਟੇ ਚੱਲੀ ਮੀਟਿੰਗ, ਜਿਹਦਾ ਅਸੀਂ ਜ਼ਿਕਰ ਕਰਾਂਗੇ। ਔਰ ਕੱਲ ਲੇਟ ਆਵਰਸ ਦੇ ਵਿੱਚ ਹੀ ਮੈਂ ਵਾਪਸ ਆਇਆ। ਇਸ ਲਈ ਇਸ ਵਾਰ ਇਹ ਜਿਹੜੀ ਗੈਰ ਹਾਜ਼ਰੀ ਹੈ ਇਹ ਹੋਰ ਵੀ ਲੰਬੀ ਹੋ ਗਈ। ਦੂਸਰਾ ਪਾਰਟ, ਅੱਜ ਦਾ ਪ੍ਰੋਗਰਾਮ ਵੀ ਸ਼ਾਇਦ ਕੁਝ ਸਾਡੇ ਵੀਰ ਭੈਣਾਂ ਨਾ ਜੁੜ ਸਕੇ ਹੋਣ। ਉਹਨਾਂ ਨੂੰ ਜਿਉਂ-ਜਿਉਂ ਵਕਤ ਲੰਘਦਾ ਗਿਆ ਉਹਨਾਂ ਨੂੰ ਲੱਗਾ ਹੋਏਗਾ ਵੀ ਅੱਜ ਵੀ ਪਹਿਲੇ ਦਿਨ ਵਾਂਗ ਨਹੀਂ ਹੈ। ਇਸ ਡਿਲੇ ਦੀ ਵੀ ਅਸੀਂ ਮਾਫੀ ਚਾਹੁੰਦੇ। ਹਾਲਾਂ कहबे को शोभा नहीं देखा ही परवान, कबीर साहब का यह फरमान है। और जो देखा ही परवान सामने सी, ਅਸੀਂ कैमरे की अख राही दुनिया भर के TV 84 के व्यूअर्स तक उन्होंने पहुँचाने की कोशिश की। बेशक हैक्टिक जर्नी होंदी है। ਜਿਹੜੇ ਅਮਰੀਕਾ ਤੋਂ ਬਾਹਰਲੇ ਮੁਲਕਾਂ 'ਚ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਲਈ ਸ਼ਾਇਦ ਇਹ ਸਮਝਣਾ ਔਖਾ ਹੋਏ ਕਿ ਭਾਈ ਨਿਊਯਾਰਕ ਤੋਂ ਕੈਲੀਫੋਰਨੀਆ ਜਾਣਾ ਉਵੇਂ ਹੀ ਹੈ ਜਿਵੇਂ ਨਿਊਯਾਰਕ ਤੋਂ ਲੰਡਨ ਜਾਣਾ ਹੋਏ। ਆਲਮੋਸਟ ਉਨਾ ਹੀ 6 ਘੰਟੇ ਦੀ ਫਲਾਈਟ ਹੈ। 2 ਘੰਟੇ ਪਹਿਲਾਂ 2 ਘੰਟੇ ਬਾਅਦ ਨਿਕਲਦੇ ਆ। ਲੇਕਿਨ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ, ਅਸੀਂ ਥਰਸਡੇ ਫਲਾਈ ਕੀਤਾ ਕਿ ਅਸੀਂ ਬੇਰੀਏ 'ਚ ਬਰੀਫ ਹਾਲਟ ਕਰਨ ਤੋਂ ਬਾਅਦ ਅਗੇਨ 3 ਘੰਟੇ ਦੀ ਡਰਾਈਵਿੰਗ ਜਿਹੜੀ ਹੈ ਯੂਬਾ ਸਿਟੀ ਦੀ, ਤਾਂ ਕਿ ਨੈਕਸਟ ਡੇ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਲਾਈਵ ਦਿਖਾ ਸਕੀਏ। ਔਰ ਫਰਾਈਡੇ ਜਿੱਥੇ ਸਾਡਾ ਟੈਂਟ ਔਰ ਸਭ ਕੁਝ ਲੱਗ ਚੁੱਕਾ ਸੀ, ਲਾਈਵ ਸੈਟਅਪ ਵੀ ਹੋ ਗਿਆ ਸੀ, ਅਸੀਂ ਫਰਾਈਡੇ ਦੁਪਹਿਰ ਵੇਲੇ ਤੋਂ ਹੀ ਜਿਹੜਾ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ। ਕਿਉਂਕਿ ਅੰਦਰ ਤਾਂ ਆਲਮੋਸਟ ਅੰਮ੍ਰਿਤ ਵੇਲੇ ਤੋਂ ਲੈ ਕੇ ਦੀਵਾਨ ਚੱਲਦਾ ਹੀ ਹੁੰਦਾ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਵਾਰ ਬਹੁਤ ਵੱਡੇ ਵੱਡੇ ਨਾਮੀ ਗ੍ਰਾਮੀ ਰਾਗੀ ਜਥੇ, ਕਥਾਵਾਚਕ ਔਰ ਉਹ ਜਿਹੜੇ ਖਾਲਿਸਤਾਨ ਜਾਂ ਪੰਥ ਦੀ ਗੱਲ ਕਰਦੇ ਨੇ। ਔਰ ਇਹਦਾ ਕਾਰਨ ਵੀ ਸ਼ਾਇਦ ਇਹ ਸੀ ਕਿਉਂਕਿ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਹੱਬ ਹੈ ਪੰਥਕ ਐਕਟੀਵਿਟੀ ਦਾ, ਉਹਨਾਂ ਨੇ ਇਸ ਵਾਰ ਕੋਆਰਡੀਨੇਟ ਕੀਤਾ ਸੀ ਕਿ ਜਿਹੜੇ ਉਹਨਾਂ ਦੇ ਜਥੇ ਕਥਾਵਾਚਕ ਜਿਵੇਂ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਤੋਂ। ਸੋ ਆਲਰੇਡੀ ਜਿੱਥੇ ਯੂਬਾ ਸਿਟੀ ਸਤੰਬਰ ਮਹੀਨੇ ਤੋਂ ਹੀ, ਜਿਵੇਂ ਅਸੀਂ ਆਪਣੀ ਉੱਥੋਂ ਬਰੀਫਿੰਗ ਦੇ ਵਿੱਚ ਵੀ ਦੱਸਿਆ ਸੀ ਕਿ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਔਰ ਇੱਕ ਜਿਵੇਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਫਲੇਵਰ ਉਹ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੇਵਾ ਦੇ ਪੱਖ ਤੋਂ ਵੀ। ਕਿਉਂਕਿ ਇਸ ਲਈ ਨਹੀਂ ਕਿ ਜੋ ਹੋਲਾ ਮਹੱਲਾ ਜਾਂ ਆਨੰਦਪੁਰ ਸਾਹਿਬ ਦੀ ਇਤਿਹਾਸਿਕ ਸਰਜ਼ਮੀਨ ਹੈ ਉਹਦੇ ਨਾਲ ਨਹੀਂ ਹੈ ਕੋਈ ਵੀ ਕੰਪੈਰੀਜ਼ਨ, ਪਰ ਜਿਵੇਂ ਉੱਥੇ ਵੀ ਇਹ ਹੁੰਦਾ ਹੈ ਵੀ ਜਿਹੜੇ ਇਲਾਕੇ ਦੀਆਂ ਸੰਗਤਾਂ, ਕੋਈ ਮਾਲਵੇ ਦੀਆਂ, ਕੋਈ ਪੁਆਂਧ ਦੀਆਂ, ਕੋਈ ਮਾਝੇ ਦੀਆਂ, ਉਹਨਾਂ ਨੇ ਆਨੰਦਪੁਰ ਸਾਹਿਬ ਦੇ ਅੱਡ ਜਿੱਥੋਂ ਸ਼ੁਰੂ ਹੀ ਹੁੰਦਾ ਹੈ ਸ਼ਹਿਰ ਜਾਂ ਉਸ ਤੋਂ ਵੀ ਬਹੁਤ ਪਹਿਲਾਂ ਆਪਣੀ ਥਾਂ ਰਿਜ਼ਰਵ ਕੀਤੀ ਹੁੰਦੀ ਹੈ। ਔਰ ਉਹ ਸਿਰਫ ਉਸ ਹੋਲੇ ਮਹੱਲੇ ਦੇ ਮੌਕੇ ਤੱਕ ਹੀ ਹੁੰਦਾ, ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ। ਜਦੋਂ ਅਗਲੇ ਸਾਲ ਆਉਂਦੇ ਨੇ ਉਸੇ ਹੀ ਥਾਂ ਦੇ ਉੱਤੇ ਉਹਨਾਂ ਨੇ ਆਪਣਾ ਜੋ ਵੀ ਲੰਗਰ ਦਾ ਜਾਂ ਦੋ ਸੇਵਾ ਦਾ ਉਹਨਾਂ ਦਾ ਪੇੜ ਹੈ ਉਹ ਉਹਨਾਂ ਨੇ ਲਾਣਾ ਹੁੰਦਾ। ਸੋ ਐਗਜ਼ੈਕਟਲੀ ਇਹੀ ਪਾਰਟ ਯੂਬਾ ਸਿਟੀ 'ਚ ਹੁੰਦਾ ਹੈ। ਔਰ ਤੁਸੀਂ ਗੁਰਦੁਆਰਾ ਸਾਹਿਬ ਤੋਂ ਲੰਬਾ ਵਕਤ ਜਿਹੜਾ ਹੈ ਉਹ ਮੀਲ 2 ਮੀਲ ਤੱਕ ਦੇਖ ਸਕਦੇ ਹੋ ਕਿ ਪਾਰਕਿੰਗ ਤੋਂ ਲੈ ਕੇ ਇਹ ਸਾਰੇ ਪ੍ਰਬੰਧ ਹੁੰਦੇ ਨੇ। ਫਿਰ ਜੇ ਮੇਲਾ ਲਫ਼ਜ਼ ਵੀ ਨਾਲ ਜੁੜ ਜਾਏ ਤੇ ਫਿਰ ਸ਼ਾਪਿੰਗ ਨਾ ਹੋਏ ਤੇ ਉਹ ਵੀ 100 ਤੋਂ ਜ਼ਿਆਦਾ ਦੁਕਾਨਾਂ ਸਜਦੀਆਂ ਨੇ, ਜਿਹਦੇ 'ਚ ਈਵਨ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਭਾਈ ਖਾਸ ਤੌਰ ਤੇ ਲਾਹੌਰ ਤੋਂ ਵੀ ਜਿਹੜੇ ਕੱਪੜਾ ਵਾਲੇ ਖਾਸ ਤੌਰ ਤੇ ਨੇ ਉਹ ਆਉਂਦੇ ਨੇ ਆਪਣਾ ਸਟਾਲ। ਹਾਲਾਂ ਥੋੜੀ ਬਹੁਤ ਫੀ ਉਹਨਾਂ ਨੂੰ ਦੇਣੀ ਪੈਂਦੀ ਹੈ ਸਾਰਿਆਂ ਨੂੰ, ਪੰਜਾਬ ਤੋਂ ਤਾਂ ਆਉਂਦੇ ਹੀ ਨੇ ਔਰ ਲੋਕਲ, ਕਿਉਂਕਿ ਜਿੱਥੇ 500,000 ਮਿਲੀਅਨ ਤੋਂ ਜ਼ਿਆਦਾ ਲੋਕ ਵਿਜ਼ਿਟ ਕਰਦੇ ਨੇ ਉੱਥੇ ਜ਼ਾਹਰ ਹੈ ਕਿ ਅੱਧ ਗਿਣਤੀ ਤਾਂ ਬੀਬੀਆਂ ਦੇ ਵੀ ਹੋਏਗੀ। ਤਾਂ ਬੀਬੀਆਂ ਹੋਣ ਤਾਂ ਫਿਰ ਸੂਟਾਂ ਦੀਆਂ ਖਰੀਦੋ ਫਰੋਖਤ ਨਾ ਹੋਏ, ਦੂਸਰੇ ਡੈਕੋਰੇਸ਼ਨ ਦੀਆਂ ਨਾ ਹੋਣ। ਸੋ ਉਸ ਦਾ ਉਹਨਾਂ ਦੇ ਲਈ ਇੱਕ ਕਮਰਸ਼ੀਅਲ ਐਂਗਲ ਵੀ ਹੈ, ਪਰ ਉਸ ਸਾਰੇ ਫੈਸਟੀਵਲ ਦੇ ਵਿੱਚ ਇੱਕ ਫੈਸਟਿਵ ਲੁੱਕ ਲਫ਼ਜ਼ ਹੀ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਵੀ ਦਿੰਦੇ ਨੇ। ਔਰ ਇਸ ਦੇ ਨਾਲ ਜਿਹੜਾ ਅਸੀਂ ਰਿਪੀਟਡਲੀ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਿਹਾ ਕਿ ਕੋਈ ਸ਼ੋਭਾ ਐਸਾ ਨਹੀਂ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਵੈਸੇ ਗੱਲ ਕਰਦੇ ਹਾਂ, ਕਲਮ ਵੀ ਚੱਲ ਰਹੀ ਹੈ ਭਾਈ ਨੰਦ ਲਾਲ ਜੀ ਦੀ, ਭਾਈ ਕਨਈਆ ਜੀ ਦੀ, ਪਾਣੀ ਦੀ ਮਸ਼ਕ ਵੀ ਸੱਜਣਾ ਔਰ ਦੁਸ਼ਮਣਾ ਦੋਨਾਂ ਨੂੰ ਦੀ ਖਿਦਮਤ ਕਰ ਰਹੀ, ਔਰ ਭਾਈ ਬਚਿੱਤਰ ਸਿੰਘ ਦੀ ਨਾਗਣੀ ਵੀ ਚੱਲ ਰਹੀ ਹੈ। ਸੋ ਜਿਹੜਾ ਆਲ ਐਨਕੰਪਾਸਿੰਗ ਜਿਹੜਾ ਸਿੱਖੀ ਦਾ ਮਾਡਲ ਹੈ ਉਹ ਤੁਹਾਨੂੰ ਯੂਬਾ ਸਿਟੀ 'ਚ ਵੀ ਨਜ਼ਰ ਆਏਗਾ। ਜੇ ਇੱਕ ਪਾਸੇ ਲੰਗਰਾਂ ਦੀ ਕੋਈ ਗਿਣਤੀ ਨਹੀਂ ਹੈ ਔਰ ਅੱਡ ਪਕਵਾਨ ਨੇ, ਤੇ ਦੂਸਰੇ ਪਾਸੇ ਬੇਸ਼ੱਕ ਮੈਨੂੰ ਇਹ ਲਫ਼ਜ਼ ਤਾਂ ਚੰਗਾ ਨਹੀਂ ਲੱਗਦਾ
ਜਦੋਂ ਕੋਈ ਕਿਤਾਬਾਂ ਦਾ ਲੰਗਰ ਕਹੇ ਜਾਂ ਕੋਈ ਫਲਾਣਾ ਕਹੇ, ਲੇਕਿਨ ਕਿਉਂਕਿ ਮਕਸਦ ਇਹ ਹੀ ਹੈ ਕਿ ਉਸ ਲੈਵਲ ਦੇ ਉੱਤੇ ਵੀ ਹੋ ਰਿਹਾ ਹੈ। ਜੋ ਕੁਝ ਸਾਡੇ ਨਾਲ ਇਹਨਾਂ 4 ਦਹਾਈਆਂ 'ਚ ਹੋਇਆ, ਉਸ ਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਨੇ, ਐਗਜ਼ੀਬਿਸ਼ਨਸ ਵੀ ਨੇ। ਔਰ ਫਿਰ ਜਿਵੇਂ ਕੈਨੇਡਾ ਤੋਂ ਸਿੱਖ ਨੇਸ਼ਨ ਦੇ ਥੱਲੇ ਉਹ ਲਗਾਤਾਰਤਾ ਨਾਲ ਇਸ ਵੇਲੇ ਕੈਨੇਡਾ ਦੇ ਉਹ ਸਭ ਤੋਂ ਵੱਡੇ ਡੋਨਰ ਨੇ ਬਲੱਡ ਦੇ, ਉਹਨਾਂ ਨੇ ਵੀ ਆਪਣਾ ਜਿਹੜਾ ਬਲੱਡ ਡੋਨੇਸ਼ਨ ਜਿਹੜਾ ਰੈੱਡ ਕਰਾਸ ਔਰ ਦੂਸਰੀਆਂ ਸੰਸਥਾਵਾਂ ਲਈ ਪੂਰਾ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਹੁੰਦਾ ਹੈ। ਔਰ ਇਸੇ ਤਰ੍ਹਾਂ ਤੁਹਾਨੂੰ 4 ਚਫੇਰੇ ਜਿਹੜੀਆਂ ਵੱਡੀਆਂ ਵੱਡੀਆਂ ਸਟੇਜਾਂ ਵੀ ਪ੍ਰਾਈਵੇਟ ਜਿੱਥੋਂ ਦੀ ਗੁਜ਼ਰਨਾ ਨਗਰ ਕੀਰਤਨ ਉੱਥੇ ਵੀ ਲੱਗੀਆਂ ਹੋਈਆਂ ਨੇ। ਔਰ ਗੁਰਦੁਆਰੇ ਦਾ ਆਲਾ ਦੁਆਲਾ ਸਾਰਾ, ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਹਾਂ ਕਿ ਫਿਜ਼ਾ ਦੇ ਵਿੱਚ ਤੁਸੀਂ ਸਿੱਖੀ ਸ਼ਰਧਾ ਵੀ ਦੇਖਦੇ ਹੋ, ਸਿੱਖੀ ਪਿਆਰ ਵੀ ਦੇਖਦੇ ਹੋ, ਸਿੱਖੀ ਸੇਵਾ ਵੀ ਦੇਖਦੇ ਹੋ, ਸਿੱਖੀ ਕੁਰਬਾਨੀ ਦਾ ਪਾਰਟ ਵੀ ਦੇਖਦੇ ਹੋ। ਔਰ ਉੱਥੇ ਹੀ ਜਾ ਕੇ ਅਹਿਸਾਸ ਹੁੰਦਾ ਹੈ ਕਿ ਬਈ ਜੇ ਅਸੀਂ ਟੈਲੈਂਟ ਦਾ ਲੈਵਲ, ਛੋਟੇ ਛੋਟੇ ਬੱਚੇ ਵੀ, ਔਰ ਜ਼ਾਹਰ ਹੈ ਕਿ ਭਾਈ ਜੇ ਅਸੀਂ ਸਜੇ ਖਾਲਸੇ ਦੀ ਗੱਲ ਕਰਦੇ ਹਾਂ ਤੇ ਫਿਰ ਖਾਲਸਾਈ ਬਾਣਿਆਂ 'ਚ ਸਜੇ ਹੋਏ। ਔਰ ਇਹ ਜੇ ਗੱਤਕਾ ਦੀ ਗੱਲ ਕਰੀਏ ਤੇ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਡ-ਅੱਡ ਜਿਹੜੇ ਗੱਤਕਾ ਗਰੁੱਪ ਨੇ, ਉਹਨਾਂ ਦੀਆਂ ਟੀਮਾਂ ਨੇ, ਉਹਨਾਂ ਦੇ ਜੌਹਰ ਹੁੰਦੇ ਨੇ। ਔਰ ਉਹ ਕੱਲਾ ਨਗਰ ਕੀਰਤਨ ਹੀ, ਉਸ ਤੋਂ ਪਹਿਲਾਂ ਹੀ ਤੁਹਾਨੂੰ ਉਹ ਜਲਵਾ ਦੇਖਣ 'ਚ ਮਿਲਦਾ ਹੈ। ਸੋ ਇਹ ਇਸ ਸਾਰੇ ਦੇ ਨਾਲ ਹੀ ਇਹ ਭਰਪੂਰ ਸੀ ਸਾਰਾ ਸਮਾਗਮ। ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ ਇਸ ਵਾਰ ਐਕਸਟਰਾ ਐਂਥੂਸੀਆਜ਼ਮ ਵੀ ਸੀ, ਕਿਉਂਕਿ ਜੋ ਭਾਰਤੀ ਸਟੇਟ ਨੇ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਉਸ ਤੋਂ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦਾ UK 'ਚ, ਉਸ ਤੋਂ ਪਿਛਲੇ ਮਹੀਨੇ ਮਈ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਕਰਕੇ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ ਸੀ। ਇਹਦਾ ਭਾਂਡਾ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ ਭੰਨਿਆ। ਔਰ ਉਸ ਤੋਂ ਬਾਅਦ ਜਿਹੜੇ ਨੇ ਖਾਲਿਸਤਾਨ ਰੈਫਰੈਂਡਮ, ਜਿਹੜੇ 2 ਰੈਫਰੈਂਡਮ ਹੁੰਦੇ ਨੇ, 18 ਸਤੰਬਰ ਨੂੰ ਹੋਇਆ ਔਰ ਫਿਰ 29 ਅਕਤੂਬਰ ਨੂੰ ਹੋਇਆ। ਔਰ 2 ਲੱਖ ਤੋਂ ਜ਼ਿਆਦਾ ਸਿੱਖ ਉਸੇ ਹੀ ਸਰੀ ਸ਼ਹਿਰ 'ਚ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ, ਉਸ ਲਈ ਨਿਕਲਦੇ ਨੇ। ਸੋ ਜਿਵੇਂ ਸਿੱਖੀ ਦੀ ਇਹ ਪ੍ਰੋਗਰਾਮਿੰਗ ਹੈ, ਜਿਹੜੀ ਸਾਡੀ ਟ੍ਰੇਨਿੰਗ ਪ੍ਰੋਗਰਾਮਿੰਗ ਹੈ, ਉਹੀ ਹੈ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਕਿ ਜਿਹੜੇ ਚੈਲੰਜ ਨੇ, ਪਰਸੀਕਿਊਸ਼ਨ ਹੈ, ਵੰਗਾਰ ਹੈ, ਉਹ ਸਾਨੂੰ ਜਿਹੜੀ ਹੈ ਉਹ ਹੋਰ ਵੀ ਤਾਕਤ ਦਿੰਦੀ ਹੈ। ਔਰ ਅਸੀਂ ਹੋਰ ਵੀ ਜਜ਼ਬੇ ਔਰ ਜੋਸ਼ ਦੇ ਨਾਲ ਉਸ ਪਿੜ ਦੇ ਵਿੱਚ ਉਤਰਦੇ ਹਾਂ। ਸੋ ਉਹ ਨਜ਼ਾਰਾ ਜਿੱਥੇ ਦੇਖਣ ਵਾਲਾ ਸੀ, ਨਾ ਸਿਰਫ ਫਾਈਨਲ ਡੇ, ਉਸ ਤੋਂ ਪਹਿਲਾਂ ਹੀ, ਕਿਉਂਕਿ ਇਹ ਗੱਲ ਜਦੋਂ ਸਾਡੇ ਲਾਈਵ ਵੀ ਪ੍ਰੋਗਰਾਮ ਚੱਲ ਰਹੇ ਸੀ, ਫਰਾਈਡੇ ਦਾ ਚੱਲਿਆ, ਸੈਚਰਡੇ ਨਿਸ਼ਾਨ ਸਾਹਿਬ ਦੀ ਸੇਵਾ, ਔਰ ਫਿਰ ਅੰਦਰ ਦੀਵਾਨ ਹਾਲ 'ਚ ਜਿਹੜਾ ਲਗਭਗ 2 ਘੰਟੇ ਦਾ ਸਲੋਟ ਉਹਨਾਂ ਨੇ, ਹਾਲਾਂਕਿ ਕੀਰਤਨ ਕਥਾ ਤਾਂ ਚੱਲਦਾ ਹੀ ਹੈ ਲਗਾਤਾਰ, ਤਾਂ ਨਾ 2 ਘੰਟੇ ਦਾ ਸਲੋਟ ਪੰਥਕ ਬੁਲਾਰਿਆਂ ਦੇ ਲਈ ਸੀ। ਔਰ ਇਹੀ ਨਹੀਂ ਕਿ ਵੀ ਜੈਮ ਪੈਕਡ ਹਾਲ ਔਰ ਪ੍ਰਾਈਮ ਟਾਈਮ ਸੀ, ਲੇਕਿਨ ਜਿਹੜਾ ਜੋਸ਼ ਔਰ ਜਦੋਂ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਸੀ, ਅੰਦਰ ਬਾਹਰ ਇਵੇਂ ਲੱਗਦਾ ਸੀ ਕਿ ਅਸਮਾਨ ਦੇ ਵਿੱਚ ਹੋਰ ਕੋਈ ਲਫ਼ਜ਼ ਹੀ ਨਹੀਂ ਹੈ, ਸਿਰਫ ਤੇ ਸਿਰਫ ਜ਼ਿੰਦਾਬਾਦ ਹੈ, ਖਾਲਿਸਤਾਨ ਜ਼ਿੰਦਾਬਾਦ ਹੈ। ਔਰ ਇਸ ਨੂੰ ਜਦੋਂ ਅਸੀਂ ਈਵਨ, ਕਿਉਂਕਿ ਤੁਸੀਂ ਵੀ ਥਰੂ ਆਊਟ ਉਹ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਸੀ, ਔਰ ਸਾਡੇ ਬੂਥ ਦੇ ਉੱਤੇ ਆ ਕੇ ਵੀ ਜਿੰਨੀ ਵੱਡੀ ਗਿਣਤੀ 'ਚ ਸਾਡੇ ਪਿਆਰਿਆਂ ਨੇ, TV 84 ਦੇ ਐਡਮਾਇਰਰਸ ਨੇ ਆ ਕੇ ਜਿਹੜਾ ਸਾਨੂੰ ਹੱਲਾਸ਼ੇਰੀ ਦਿੱਤੀ, ਇਹ ਸਾਡੇ ਲਈ ਪੂਰਾ 1 ਸਾਲ ਦਾ ਜਿਹੜੀ ਹੈ ਐਡਰਨਲਿਨ ਬਲੱਡ ਦੇ ਵਿੱਚ ਆ ਗਈ ਹੈ। ਭਾਈ ਹੁਣ ਪਿੱਛੇ ਵੱਲ ਨਹੀਂ ਦੇਖਣਾ ਹੈ, ਅੱਗੇ ਨੂੰ ਹੀ ਵਧਣਾ। ਔਰ ਫਾਈਨਲ ਫਿਰ ਜਿਵੇਂ ਹੁੰਦਾ ਹੈ ਕਿ ਵੀ ਬੇਸ਼ੱਕ ਫਰਵਰ ਉਹ ਤਾਂ ਕਈ ਹਫ਼ਤਿਆਂ ਤੋਂ ਚੱਲ ਰਹੀ ਹੁੰਦੀ ਹੈ, ਲੇਕਿਨ ਜਦੋਂ ਨਗਰ ਕੀਰਤਨ ਸਾਹਮਣੇ ਆਉਂਦਾ ਹੈ, ਔਰ ਕੁਦਰਤ ਦੇ ਆਪਣੇ ਰੰਗ ਨੇ, ਕੋਈ ਇਹ ਤਾਂ ਨਹੀਂ ਹੈ, ਅਸੀਂ ਤਾਂ ਜੇ ਮੀਂਹ ਵੀ ਕੁਦਰਤ ਪਾਏ ਤੇ ਗੁਰੂ ਦੇ ਸ਼ੁਕਰਾਨੇ ਵਾਲਾ ਸ਼ਬਦ ਹੀ ਪੜ੍ਹਦੇ ਹਾਂ ਕਿ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਲੇਕਿਨ ਇਸ ਕਿਸਮ ਦੇ ਓਕੇਜ਼ਨਸ ਦੇ ਵੇਲੇ ਇੱਕ ਪਾਰਟ ਜ਼ਰੂਰ ਹੁੰਦਾ ਹੈ ਕਿ ਜੇ ਮੀਂਹ ਹੋਏ ਤਾਂ ਥੋੜਾ ਬਹੁਤ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਉਹ ਬੇਸਵਾਦੀਪਨ ਹੁੰਦਾ ਹੈ। ਔਰ ਬੇਸ਼ੱਕ ਮੌਸਮ ਵਿਭਾਗ 40% ਰੇਨ ਦੱਸ ਰਿਹਾ ਸੀ ਸੈਚਰਡੇ ਦੀ, ਲੇਕਿਨ ਜ਼ਬਰਦਸਤ ਇਵੇਂ ਲੱਗਦਾ ਹੀ ਨਹੀਂ ਸੀ ਕਿ ਅਸੀਂ ਨਵੰਬਰ ਦੇ ਮਹੀਨੇ 'ਚ ਆਏ ਹਾਂ, ਐਂ ਲੱਗਦਾ ਸੀ ਕਿ ਸਪਰਿੰਗ ਦਾ ਹੈ। ਔਰ ਖੂਬਸੂਰਤ ਵੈਦਰ, 4 ਚਫੇਰਾ, ਖਿੜੀ ਹੋਈ ਧੁੱਪ, ਔਰ ਖੇਤਾਂ ਦੇ ਵਿੱਚੋਂ ਦੀ ਆ ਰਹੀ ਖੁਸ਼ਬੂ, ਔਰ ਅੱਡ-ਅੱਡ ਪਕਵਾਨਾਂ ਦੀ ਖੁਸ਼ਬੂ, ਉਹਦੇ 'ਚੋਂ ਹੁਣ ਕਿਹੜੇ ਜਿਹੜਾ ਉਹ ਸ਼ੁੱਧ
गन्ने दे रस दी गल करिए गोलगप्पे, मौसमियां दी जलेबियां, करिए पिज़्ज़ा, कि हाँ ਉਹ छोले भटूरे, ट्रेडिशनली ਇੰਨੀਆਂ मक्की दी ਹੋਰ रोटी। ਚੀਜ਼ਾਂ ਔਰ ਕਿਤੇ ਸਿਰਫ ਸ਼ਰਦਾਈਆਂ ਹੀ ਨੇ ਉਹ ਵੀ ਜਿਹੜਾ ਕਿਤੇ ਬਦਾਮਾਂ ਵਾਲਾ ਦੁੱਧ ਹੈ ਨਹੀਂ ਅਸੀਂ ਉਹ ਬਾਹਰ ਵਾਲਿਆਂ ਨੂੰ ਦੇਖ ਰਹੇ ਹਾਂ ਜਿਹੜੇ ਬਾਕੀ ਤਾਂ ਆਏ ਨੇ ਉਹਨਾਂ ਨੂੰ ਇਸ ਦਾ ਅਹਿਸਾਸ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪਿਆਰ ਹਾਂਜੀ ਜਿਵੇਂ ਫਲੋਟ ਸਜਾਇਆ ਜਾਂਦਾ ਹੈ ਵੈਸੇ ਤਾਂ ਜਿੰਨੇ ਫਲੋਟ ਨਾਲ ਹੁੰਦੇ ਨੇ ਉਹਨਾਂ ਦੇ ਉੱਤੇ ਬਹੁਤ ਕੰਮ ਕੀਤਾ ਜਾਂਦਾ ਦੋ ਤਿੰਨ ਪਹਿਲਾਂ ਦੇ ਵਲੰਟੀਅਰ ਉਸ ਤੇ ਲੱਗੇ ਹੁੰਦੇ ਨੇ ਪਰ ਜਿਸ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਨੂੰ ਸਜਾਇਆ ਜਾਂਦਾ ਹੈ ਔਰ ਜਿਸ ਸ਼ਰਧਾ ਦੇ ਨਾਲ ਚਾਰ ਚੁਫੇਰੇ ਜਦੋਂ ਸੰਗਤ ਤੁਰਦੀ ਹੈ ਔਰ ਇਹ ਨਹੀਂ ਹੈ ਖਰਚਾ ਤਾਂ ਬਹੁਤ ਵੱਡੇ ਪ੍ਰੋਜੈਕਟ ਹੈ ਕਿਉਂਕਿ ਇਸ ਵਾਰ ਆਲਮੋਸਟ 5 ਤੋਂ 6 ਲੱਖ ਡਾਲਰ ਜਿਹੜਾ ਹੈ ਉਹ ਸਿਕਿਉਰਿਟੀ ਦਾ ਹੀ ਬਜਟ ਸੀ ਕਿਉਂਕਿ ਇੰਡੀਅਨ ਗਵਰਨਮੈਂਟ ਦੀ ਸ਼ੈਤਾਨੀ ਵੀ ਔਰ ਏਜੰਸੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਔਰ ਇਸ ਵਾਰ ਕੱਲੀ ਜਿਹੜੀ ਕਿਉਂਕਿ ਸਟਰ ਕਾਉਂਟੀ ਹੈ ਜਿਹਦੇ ਚ ਯੂਬਾ ਸਿਟੀ ਪੈਂਦਾ ਮੈਰਿਸਵਿਲ ਯੂਬਾ ਸਿਟੀ ਪਰ ਸਟਾਕਟਨ ਤੋਂ ਲੈ ਕੇ ਐਲਏ ਤੱਕ ਦੀ ਪੁਲਿਸ ਜਿਹੜੀ ਹੈ ਉੱਥੇ ਮੌਜੂਦ ਸੀ ਔਰ ਉੱਤੇ ਡਰੋਨ ਰਾਈ ਵੀ ਸਰਵੇਲੈਂਸ ਸੀ ਜਿੱਥੇ ਸਾਡਾ ਬੂਥ ਸੀ ਉਹਦੇ ਨਾਲ 10-12 ਪੁਲਿਸ ਆਫੀਸਰਸ ਇਨ ਯੂਨੀਫਾਰਮ ਔਰ ਉਹਨਾਂ ਦਾ ਰਾਉਂਡ ਵੀ ਔਰ ਉਹ ਸਾਰੇ ਨੂੰ ਉਹਨਾਂ ਨੇ ਯਕੀਨੀ ਬਣਾਇਆ ਔਰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿੱਥੇ ਮਿਲੀਅਨ ਲੋਕ 2 ਹਫ਼ਤੇ ਚ ਆਏ ਹੋਣ ਔਰ ਉਸ ਤੇ ਹੈਲਥ ਦੇ ਐਂਗਲ ਤੋਂ ਵੀ ਦੂਸਰੀਆਂ ਐਮਰਜੈਂਸੀਜ਼ ਵੀ ਸਭ ਕੁਝ ਸਮੂਥ ਹੁੰਦਾ ਹੈ ਬਹੁਤ ਵਾਰੀ ਮੈਨੂੰ ਉਹਨਾਂ ਲੋਕਾਂ ਦੇ ਉੱਤੇ ਤਰਸ ਆਉਂਦਾ ਜਿਹੜੇ ਕਹਿੰਦੇ ਨੇ ਕਿ ਜੀ ਸਿੱਖ ਜਿਹੜੇ ਨੇ ਉਹ ਰਾਜ ਲੈ ਸਕਦੇ ਨੇ ਚਲਾ ਨਹੀਂ ਸਕਦੇ ਮੁਲਕ ਨਹੀਂ ਤੁਸੀਂ ਇਹ ਦੇਖੋ ਕਿ ਔਰ ਇਹ ਗੱਲ ਮੈਂ ਨਹੀਂ ਉੱਥੋਂ ਆਮ ਲੋਕਾਂ ਦਾ ਵੀ ਇਹੀ ਅਨੰਦਪੁਰ ਸਾਹਿਬ ਵੀ ਤੁਹਾਨੂੰ ਨਜ਼ਰ ਆਏਗਾ ਕਿ ਮਿਲੀਅਨਸ ਹੁੰਦੇ ਨੇ ਕਿਵੇਂ ਸਾਰਾ ਚੀਜ਼ ਆਰਡਰਲੀ ਹੁੰਦੀ ਹੈ ਕੋਈ ਸਟੈਂਪੀਡ ਨਹੀਂ ਹੁੰਦਾ ਜੋ ਕਿ ਹਰਿਦੁਆਰ ਗੰਗਾ ਦੇ ਕੰਢੇ ਹੋ ਗਿਆ ਜਾਂ ਤ੍ਰਿਵੇਣੀ ਚ ਹੋ ਗਿਆ ਇੱਕ ਦੂਜੇ ਨੂੰ ਥੱਲੇ ਦਰੜ ਦਿੱਤਾ ਜਿਸ ਡਿਸਪਲਿਨ ਦੇ ਵਿੱਚ ਸਾਰਾ ਕੁਝ ਹੁੰਦਾ ਕਿੰਨੇ ਲੋਕਾਂ ਦਾ ਆਣਾ ਕਿਸ ਕਿਸਮ ਦੀਆਂ ਜੇ ਤੁਸੀਂ ਗੱਡੀਆਂ ਤੇ ਦੂਜੇ ਨੇ ਔਰ ਬਹੁਤ ਘੱਟ ਐਕਸੀਡੈਂਟ ਜਾਂ ਕੋਈ ਸੁਣਨ ਨੂੰ ਆਉਂਦਾ ਔਰ ਹਰ ਚੀਜ਼ ਬੜੀ ਆਰਡਰਲੀ ਉਸ ਅੰਦਾਜ਼ ਦੇ ਵਿੱਚ ਸੋ ਇਹ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਅੰਦਰ ਕਿੰਨੀ ਆਰਗੇਨਾਈਜੇਸ਼ਨਲ ਸਕਿੱਲ ਹੈ ਔਰ ਇਹੀ ਜਦੋਂ ਬਾਹਰਲੇ ਜਾਂਦੇ ਨੇ ਉਹਨਾਂ ਨੂੰ ਇਹ ਹੁੰਦਾ ਜੀ ਦਰਬਾਰ ਸਾਹਿਬ 'ਚ 80,000 ਤੋਂ 1 ਲੱਖ ਬੰਦਾ ਰੋਜ਼ ਖਾਂਦਾ ਤਾਂ ਜਦੋਂ ਦੇਖਦੇ ਨੇ ਕਿ ਪਤੀਲੇ ਕਿੱਡੇ ਨੇ ਦੂਜੇ ਨੇ ਉਹ ਬਹੁਤੇ ਨੇ ਜਿਨ੍ਹਾਂ ਨੇ ਕਿਉਂਕਿ ਜੇ ਲਾਰਜੈਸਟ ਈਟਰੀ ਉਹਨੂੰ ਕਹਿੰਦੇ ਨੇ ਕਿ ਜਿੱਥੇ ਤੇ ਉਹਨਾਂ ਨੇ ਖੁਦ ਹੀ ਸਿੱਖਾਂ ਨੇ ਡਿਜ਼ਾਈਨ ਕੀਤੇ ਹੋਏ ਨੇ ਕਿ ਭਾਈ ਕਿੱਥੋਂ ਬਣਵਾਣੇ ਨੇ ਕੀ ਨੇ ਇਵੇਂ ਹੀ ਅਸੀਂ ਇੱਥੇ ਦੇਖਦੇ ਹਾਂ ਕਿ ਭਾਈ ਇੰਨੀਆਂ ਚੀਜ਼ਾਂ ਥੋੜੀ ਜਿਹੀ ਥਾਂ ਦੇ ਵਿੱਚ ਕਿੰਨਾ ਕੁਝ ਬਣ ਕੇ ਕਿੰਨਾ ਕੁਝ ਪਰੋਸਿਆ ਜਾ ਰਿਹਾ ਹੁੰਦਾ ਹੈ ਔਰ ਉਹ ਕਿਵੇਂ ਸਾਰਾ ਹਰ ਚੀਜ਼ ਆਰਡਰਲੀ ਜਿਹੜੀ ਹੈ ਔਰ ਹੁੰਦੀ ਹੈ ਔਰ ਬਿਲਕੁਲ ਵਕਤ ਦੀ ਪਾਬੰਦੀ ਜਦੋਂ ਨਗਰ ਕੀਰਤਨ ਫਿਰ ਨਿਕਲਦਾ ਹੈ ਉਹ ਜਿਹੜਾ ਨਜ਼ਾਰਾ ਹੈ ਉਹ ਅਗੇਨ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਖਾਲਿਸਤਾਨ ਜ਼ਿੰਦਾਬਾਦ ਤੇ ਇਸ ਵਾਰ ਕੋਈ ਐਸਾ ਫਲੋਟ ਨਹੀਂ ਫਲੋਟ ਤਾਂ ਹੁੰਦੇ ਹੀ ਸੀ ਪਹਿਲਾਂ ਵੀ ਝੰਡੇ ਪਰ ਐਤਕੀ ਹਰ ਬਿਗਨਿੰਗ ਤੋਂ ਐਂਡ ਤੱਕ ਜਿੰਨੇ ਬੂਥ ਨੇ ਜਿੰਨੇ ਖੈਮੇ ਲੱਗੇ ਹੋਏ ਨੇ ਜਿੰਨੀਆਂ ਆਊਟਲੈਟਸ ਨੇ ਉਹਨਾਂ ਸਾਰਿਆਂ ਦੇ ਉੱਤੇ ਐਂ ਹੀ ਲੱਗਦਾ ਸੀ ਕਿ ਬਈ ਅਸੀਂ ਇਹ ਫੈਸਟੀਵਲ ਹੀ ਜਿਹੜਾ ਹੈ ਉਹ ਖਾਲਿਸਤਾਨ ਮੁਲਕ 'ਚ ਮਨਾ ਰਹੇ ਹੋਈਏ ਇਸ ਕਿਸਮ ਦਾ ਪ੍ਰਭਾਵ ਜਿਹੜਾ ਹੈ ਉਹ ਲੋਕਾਂ ਨੇ ਵੀ ਮਹਿਸੂਸ ਕੀਤਾ ਔਰ ਅੱਗੇ ਤਾਂ ਕਈਆਂ ਨੂੰ ਕੈਮਰਾ ਕਿਸੇ ਦੇ ਸਾਹਮਣੇ ਕਰਕੇ ਬੁਲਾਉਣਾ ਪੈਂਦਾ ਤੁਹਾਨੂੰ ਇਸ ਦਫਾ ਤੇ ਮੈਨੂੰ ਬਿਜ਼ੀ ਰੱਖਿਆ ਉਹਨਾਂ ਨੇ ਅਸੀਂ ਬੋਲਣਾ ਇਸ ਵਾਰ ਤਾਂ ਰੋਕਣ ਵਾਲੀ ਗੱਲ ਹੁੰਦੀ ਸੀ ਕਿ ਜੀ ਦੂਜੇ ਵੀ ਲਾਈਨ ਲੱਗੀ ਹੋਈ ਹੈ ਜਾਂ ਦੂਜੇ ਸੋ ਮਤਲਬ ਜਿਹੜਾ ਮੇਰੇ ਲਈ ਤਾਂ ਇਹ ਇਸ ਲਈ ਅਹਿਮੀਅਤ ਵਾਲੀ ਇਹ ਸਾਰਾ ਪਾਰਟ ਹੁੰਦਾ ਹੈ ਕਿਉਂਕਿ 44ਵਾਂ ਗੁਰਗੱਦੀ ਦਿਵਸ ਸੀ ਆਲਮੋਸਟ ਸਿੰਸ 1988 ਪਹਿਲੀ ਵਾਰ ਮੈਂ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੋ ਇਹ ਇੰਨੇ ਸਾਲਾਂ ਤੋਂ ਮੈਂ ਹਰ ਸਾਲ ਔਰ ਹਰ ਵਾਰ ਜਿੱਥੇ ਪ੍ਰਬੰਧ ਵੀ ਸੁਚੱਜਾ ਹੁੰਦਾ ਹੈ ਗਿਣਤੀ ਵੀ ਵਧੀ ਹੈ ਪਰ ਜੋ ਪ੍ਰਭਾਵ ਇਸ ਵਾਰ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਔਰ ਉਹ ਸਾਰੇ ਦਾ ਸੀ ਉਹ ਪਿਛਲੇ ਸਾਲਾਂ ਨੂੰ ਵੀ ਬੀਟ ਕਰਦਾ ਸੀ ਔਰ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਸਿਕਸ ਫਾਰ ਜਸਟਿਸ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ 28 ਜਨਵਰੀ ਨੂੰ ਜਿਹੜੀਆਂ ਨੇ ਰੈਫਰੈਂਡਮ ਦੀਆਂ ਵੋਟਾਂ ਸੈਨ ਫ੍ਰਾਂਸਿਸਕੋ ਦੇ ਵਿੱਚ ਹੋਣਗੀਆਂ ਇਸ ਨੇ ਵੀ ਇੱਕ ਉਤਸ਼ਾਹ ਪੈਦਾ ਕੀਤਾ ਕਿਉਂਕਿ ਆਲਰੇਡੀ ਕੈਨੇਡਾ ਦੇ ਵਿੱਚ ਯੂਕੇ ਔਰ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਇਹ ਰੈਫਰੈਂਡਮ ਹੋਇਆ ਔਰ ਇਹ ਸਾਰੇ ਦੇ ਨਾਲ ਅਸੀਂ ਆਪਣੇ ਸਾਰੇ ਵਿਊਅਰਸ ਦਾ ਕਿਉਂਕਿ ਜੇ ਮੈਂ ਲਾਈਵ ਕਾਊਂਟ ਕਰਾਂ ਜਿਹੜੇ 3-4 ਦਿਨ ਦੇ ਪ੍ਰੋਗਰਾਮ ਨੇ ਤਾਂ ਲੱਖ ਤੋਂ ਜ਼ਿਆਦਾ ਪਹਿਲੇ ਦਿਨ ਹੀ ਜਿਹੜੇ ਨੇ ਅੱਡ ਫਾਰਮੈਟਸ ਰਾਹੀਂ ਇਸ ਪ੍ਰੋਗਰਾਮ ਨੂੰ ਦੇਖਿਆ ਗਿਆ ਬਹੁਤ ਸਾਰਿਆਂ ਨੇ ਇੰਟਰਵਿਊ
ਕੀਤੇ, ਬਹੁਤ ਸਾਰਿਆਂ ਦੇ ਕਮੈਂਟ ਨੇ, ਸੁਝਾਅ ਵੀ ਨੇ। ਬਿਲਕੁਲ ਅਸੀਂ ਉਹਨਾਂ ਸਾਰਿਆਂ ਨੂੰ ਇਨਕੋਰਪੋਰੇਟ ਕਰਦੇ ਹਾਂ ਆਪਣੀ ਇੰਪਰੂਵਮੈਂਟ ਦੇ ਲਈ, ਬਿਲਕੁਲ ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਇੰਨਾ ਵੱਡਾ ਅਰੇਂਜਮੈਂਟ ਕੋਈ ਸੌਖਾ ਨਹੀਂ ਹੈ। ਥੋੜੀ ਬਹੁਤ ਟਸਲ ਵੀ ਹੁੰਦੀ ਹੈ ਹਰ ਥਾਂ ਤੇ, ਕਮੇਟੀਆਂ 'ਚ ਵੀ ਹੁੰਦੀ ਹੈ, ਭਾਰਤੀ ਏਜੰਸੀਆਂ ਦਾ ਅਦਰਵਾਈਜ਼ ਤਾਂ ਦਾ ਨਹੀਂ ਲੱਗਾ, ਬਟ ਟੂਵਰਡਸ ਦਾ ਐਂਡ ਕਿਸੇ ਇੱਕ ਨੁਕਰੇ ਕੋਈ ਦੋ ਚਾਰ ਨੇ ਡਾਂਗਾਂ ਡੂੰਗਾਂ ਜਿਹੜੀਆਂ ਇੱਕ ਦੂਜੇ ਤੇ ਉਹਨੂੰ ਹੀ ਬੜੀਆਂ ਉਹਦੀਆਂ ਰੀਲਾਂ ਬਣਾ ਕੇ ਕਿ ਜੀ ਬਿਗ ਫਾਈਟ देयर ਐਂਡ ਆਲ, ਉਹਨਾਂ ਤਾਂ ਪਾਰਟ ਜਿਹੜਾ ਉਹ ਹੁੰਦਾ ਹੀ ਹੈ, ਉਹ ਕੋਈ ਨਾ ਕੋਈ ਲਾਗ ਡਾਟ ਵੀ ਹੁੰਦੀ ਹੈ, ਔਰ ਕਈਆਂ ਦਾ ਨੂੰ ਉਹਨਾਂ ਨੇ ਕੋਈ ਨਾ ਕੋਈ ਖਬਰ ਉਹਦੇ ਚੋਂ ਕੱਢਣੀ ਹੁੰਦੀ ਹੈ। ਅੱਛਾ ਪਰ ਬਾਈ ਐਂਡ ਲਾਰਜ ਜਿਸ ਲੈਵਲ ਦੇ ਉੱਤੇ ਇਹ ਸਾਰਾ ਕਾਮਯਾਬੀ ਦੇ ਨਾਲ ਨਿਬੜਿਆ, ਔਰ ਖਾਲਿਸਤਾਨ ਐਜ਼ ਏ ਮੋਟੀਵੇਸ਼ਨ, ਖਾਲਿਸਤਾਨ ਨਿਸ਼ਾਨੇ ਪ੍ਰਤੀ ਦ੍ਰਿੜਤਾ, ਔਰ ਖਾਲਿਸਤਾਨ ਦੀ ਕਰੀਬ ਮੰਜ਼ਲ ਦੀ ਗੱਲ ਹੋਈ। ਅਸੀਂ ਸਮਝਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ। ਮੈਂ ਵੀ ਆਪਣੇ ਕਲੋਜ਼ਿੰਗ ਕਮੈਂਟਸ ਦੇ ਵਿੱਚ ਕਿਹਾ ਸੀ ਕਿ ਬੇਸ਼ੱਕ ਟਾਈਮ ਐਂਡ ਸਪੇਸ, ਦੇਸ਼ ਔਰ ਕਾਲ ਇਹ ਰੱਬ ਦੇ ਜ਼ਿੰਮੇ ਹੁੰਦੇ ਨੇ, ਪਰ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਇੱਕ ਪਾਸੇ ਜਿੱਥੇ ਚੈਲੰਜ ਵਧਿਆ ਹੈ, ਭਾਰਤੀ ਸਟੇਟ ਦਾ ਜ਼ਾਲਮਾਨਾ ਅੰਦਾਜ਼ ਸਾਹਮਣੇ ਆਇਆ ਹੈ, ਉੱਥੇ ਸਾਨੂੰ ਇਹ ਲੱਗਦਾ ਹੈ ਵੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੁਣ ਤੱਕ ਸ਼ਾਇਦ ਫੈਂਸ ਸਿੱਟਰ ਵੀ ਸੀ, ਉਹ ਦੋਨੋਂ ਪਾਸੇ ਦੀ ਸੋਚਦਾ ਸੀ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬਈ ਭਾਰਤ ਦੇ ਨਾਲ ਰਿਹਾ ਨਹੀਂ ਜਾ ਸਕਦਾ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾ ਹੋਰ ਕੋਈ ਰਸਤਾ ਬਾਕੀ ਨਹੀਂ ਹੈ। ਔਰ ਜਿਉਂ ਮੈਂ ਗੱਲ ਕੀਤੀ ਹੈ, ਸਾਡੇ ਦੇਖ ਰਹੇ ਹਾਂ ਵਿਊਅਰਸ ਨੇ ਪਿਕਚਰਸ ਵੀ ਇੰਜੋਏ ਕੀਤੀਆਂ ਹੋਣਗੀਆਂ। ਵਾਪਸੀ ਤੇ ਅਸੀਂ ਫੇਰ ਵਾਇਆ ਫਰੀਮਾਉਂਟ ਸੀ, ਔਰ ਉਹਦੇ ਵਿੱਚ ਪਰਸਨਲ ਮੀਟਿੰਗਸ ਵੀ ਹੋਈਆਂ, ਖਾਸ ਤੌਰ ਤੇ ਵੀਰ ਜਸਵਿੰਦਰ ਸਿੰਘ ਜੰਡੀ ਜਿਹੜੇ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ, ਖੁਸ਼ ਉਹਨਾਂ ਦੇ ਆਈਸਾਈਟ ਪ੍ਰੋਬਲਮ ਚੱਲ ਰਹੀ ਹੈ, ਉਹਨਾਂ ਦੇ ਘਰ ਵੀ ਅਸੀਂ ਗਏ, ਔਰ ਸਾਡੇ ਨਾਲ ਜਿਨ੍ਹਾਂ ਨੇ ਤਾਵਨ ਸਹਿਯੋਗ ਕੀਤਾ, ਜਿੱਥੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਰੀ ਟੀਮ TV 84 ਦੀ ਟੈਕਨੀਕਲ ਟੀਮ, ਔਨ ਦਾ ਗਰਾਊਂਡ ਐਂਕਰ, ਸਾਰਿਆਂ ਦਾ ਸ਼ੁਕਰੀਆ। ਉੱਥੇ ਖਾਸ ਤੌਰ ਤੇ ਭਾਈ ਗੁਰਦੇਵ ਸਿੰਘ ਕਲਾਮਾਜ਼ੂ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਸਪੁੱਤਰ ਨੌ, ਉਹਨਾਂ ਦੀ ਡਾਟਰ, ਔਰ ਅੱਗੋਂ ਜਿਹੜੇ ਇੱਕ ਹੋਰ ਬੀਬੀ ਜੀ ਜਿਹੜੇ ਡੈਂਟਿਸਟ ਨੇ, ਉਹ ਸਾਰਿਆਂ ਨੇ, ਇਹ ਨਹੀਂ ਕਿ ਵੀ ਉਹ ਉੱਥੇ ਨਾਲ ਰਹੇ, ਉਹ ਜਿਵੇਂ ਬਿਲਕੁਲ ਹੱਥੀਂ ਸੇਵਾ ਜਿਹੜੀ ਹੈ ਔਰ ਲਗਾਤਾਰਤਾ ਦੇ ਨਾਲ ਪ੍ਰੈਜ਼ੈਂਸ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜਿਹੜੇ ਨੇ ਖਾਸ ਤੌਰ ਤੇ ਫਲਾਈ ਕਰਕੇ ਆਏ ਹਰਿਆਣਾ ਤੋਂ, ਉਹ ਸਮੁੱਚਾ ਵਕਤ ਜਿਹੜੇ ਨੇ ਸਾਡੇ ਨਾਲ ਰਹੇ। ਲੋਕਲ ਦੇ ਵਿੱਚ ਵੀਰ ਕੁਲਵੰਤ ਸਿੰਘ ਖਹਿਰਾ, ਰਵਿੰਦਰ ਸਿੰਘ ਰਿੰਪੀ, ਗੁਲਵਿੰਦਰ ਸਿੰਘ ਭਿੰਦਾ, ਗੁਰਚਰਨ ਸਿੰਘ ਰਾਣਾ, ਸਾਰੇ ਹੀ ਜਿਹੜੇ ਨੇ ਸਾਡੇ ਸਾਥੀ ਸਹਿਯੋਗੀ, ਉਹ ਨਾਲ ਰਹੇ। ਔਰ ਬਿਨਾਂ ਵੀਰ ਮਨਵੀਰ ਸਿੰਘ ਤੇ ਬੀਬੀ ਰਿੰਕੂ ਜੀ ਦੀ ਗੱਲ ਕੀਤੇ ਆ, ਜਿਹਨਾਂ ਦੀ ਅਸੀਂ ਮਨਪ੍ਰੀਤ ਸਿੰਘ, ਉਹਨਾਂ ਦੀ ਮਹਿਮਾਨ ਨਵਾਜ਼ੀ, ਅਮਰੂਦ ਜਿਹੜੇ ਉਹਨਾਂ ਨੇ ਆਪਣੇ ਬੂਟੇ ਤੋਂ ਖਵਾਏ, ਜਿਵੇਂ ਉਹਨਾਂ ਨੂੰ ਚਾਹ ਚੜ ਜਾਂਦਾ 3 ਦਿਨ 4 ਦਿਨ। ਔਰ ਇਸੇ ਤਰ੍ਹਾਂ ਸਾਡੇ ਦੂਸਰੇ ਹੋਸਟ ਹੇਵਰਡ ਦੇ ਵਿੱਚ ਵੀ ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਸੋਤਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ।
ਕੀ ਤੁਸੀਂ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜੂਨ ਨੂੰ ਸਰੀ ਵਿਖੇ ਭਾਰਤੀ ਏਜੰਸੀਆਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਗਿਆ ਔਰ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਾਰਲੀਮੈਂਟ ਵਿੱਚ ਉਸ ਦਾ ਇੰਕਸ਼ਾਫ ਕੀਤਾ। ਸੋ ਅਮਰੀਕਨ FBI ਵੱਲੋਂ ਕੁਝ ਖਾਲਿਸਤਾਨੀ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਸੋ ਭਾਰਤੀ ਏਜੰਸੀਆਂ ਦੇ ਇਸ ਟ੍ਰਾਂਸਨੈਸ਼ਨਲ ਜਿਹੜੇ ਦਹਿਸ਼ਤਗਰਦੀ ਦੇ ਏਜੰਡੇ ਨੂੰ ਸਾਹਮਣੇ ਰੱਖਦਿਆਂ ਅਮਰੀਕਾ ਦੀ FBI ਦੇ ਸੱਦੇ ਤੇ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦਿਆਂ ਨੇ ਵਾਸ਼ਿੰਗਟਨ DC ਵਿਖੇ ਜਿਹੜੇ ਆ FBI ਦੇ ਹੈੱਡਕੁਆਰਟਰ ਵਿੱਚ ਇੱਕ ਮੀਟਿੰਗ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲਾਂ ਹੀ ਮੁਆਫੀ ਮੰਗੀ ਹੈ ਪਿਛਲੇ ਸੈਗਮੈਂਟਸ ਵੀ ਕਿ ਅਸੀਂ ਅਦਰਵਾਈਜ਼ ਟਿਊਜ਼ਡੇ ਆਪਣਾ ਪ੍ਰੋਗਰਾਮ ਕਰਨਾ ਸੀ, ਪਰ ਐਮਰਜੈਂਸੀ ਦੇ ਤੌਰ ਤੇ ਸਾਨੂੰ ਕੈਲੀਫੋਰਨੀਆ ਤੋਂ ਹੀ ਵਾਸ਼ਿੰਗਟਨ ਜਾਣਾ ਪਿਆ। ਅੱਛਾ। ਕਿਉਂਕਿ ਇੱਕ ਮੀਟਿੰਗ ਜਿਹੜੀ ਕਿ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨਾਲ ਅਮਰੀਕਾ ਦੀ ਖੁਫੀਆ ਏਜੰਸੀ FBI ਔਰ ਉਹਨਾਂ ਦੇ ਨਾਲ ਹੋਮਲੈਂਡ ਸਿਕਿਉਰਿਟੀ ਔਰ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਤੈਅ ਕੀਤੀ। ਬੇਸ਼ੱਕ ਇਹ ਸ਼ਾਰਟ ਨੋਟਿਸ ਤੇ ਸੀ, ਲੇਕਿਨ ਇਹ ਇੱਕ ਬੜੀ ਅਹਿਮ ਮੀਟਿੰਗ ਸੀ ਸਾਡਾ ਇਹ, ਜਿੱਥੇ ਅਸੀਂ ਇਸ ਗੱਲ ਨੂੰ ਲੈ ਕੇ ਕਿ ਜੋ ਕੁਝ ਕੈਨੇਡਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ UK ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਨਾਲ, ਭਾਈ ਪਰਮਜੀਤ ਸਿੰਘ ਪੰਜਵੜ ਨਾਲ ਲਾਹੌਰ 'ਚ ਔਰ ਫਿਰ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਜਿਸ ਨੂੰ ਜ਼ਾਹਰ ਹੈ ਕਿ ਇਕੱਲਾ ਜਸਟਨ ਟਰੂਡੋ ਨੇ ਹੀ ਨਹੀਂ ਭਾਰਤ ਦੇ ਖਾਤੇ 'ਚ ਪਾਇਆ। 5 ਆਈਜ਼ ਕੰਟਰੀਜ਼ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਔਰ ਈਵਨ ਅਮਰੀਕਾ ਦੇ ਕੈਲੀਫੋਰਨੀਆ ਦੇ ਪਾਲੋ ਆਲਟੋ 'ਚ FBI ਦੇ ਹੈੱਡ ਦੇ ਸੱਦੇ ਦੇ ਉੱਤੇ ਹੀ ਦੂਸਰੇ 4 ਮੁਲਕਾਂ ਦੇ ਵੀ ਜਿਹੜੇ ਨੇ ਖੁਫੀਆ ਹੈੱਡ ਆਏ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੜੇ ਮੁਖਰ ਹੋ ਕੇ ਆਸਟ੍ਰੇਲੀਆ ਦੇ ਖੁਫੀਆ ਏਜੰਸੀ ਦੇ ਹੈੱਡ ਨੇ ਵੀ ਔਰ ਨਿਊਜ਼ੀਲੈਂਡ ਦੇ ਨੇ ਵੀ ਭਾਰਤ ਨੂੰ ਇਹ ਕਿਹਾ ਕਿ ਵੀ ਉਹ ਕੋਆਪਰੇਟ ਕਰੇ ਹਰਦੀਪ ਸਿੰਘ ਨਿੱਜਰ ਦੀ ਇਨਵੈਸਟੀਗੇਸ਼ਨ ਦੇ ਵਿੱਚ। ਸੋ ਸਾਨੂੰ ਇਹ ਸੀ ਕਿ ਵੀ ਇਹ ਜੋ ਕੁਛ ਤਾਂ ਹੋ ਗਿਆ ਕੈਨੇਡਾ 'ਚ, ਔਰ ਇਹ ਵੀ ਉਦੋਂ ਸਾਹਮਣੇ ਆਇਆ ਕਿ ਫਸਟ ਇੰਟੈਲੀਜੈਂਸ ਵੀ ਕੈਨੇਡਾ ਨੂੰ ਅਮਰੀਕਾ ਨੇ ਹੀ ਦਿੱਤੀ। ਲੇਕਿਨ ਇਹ ਜਿਹੜੀਆਂ ਐਕਟੀਵਿਟੀ ਖਾਸ ਤੌਰ 'ਤੇ ਪਾਲੋ ਆਲਟੋ 'ਚ 5 ਆਈਜ਼ ਵਾਲਿਆਂ ਦਾ ਇਸ ਕਿਸਮ ਦਾ ਇਕੱਠ ਔਰ ਉਸ ਤੋਂ ਬਾਅਦ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦਾ ਖੁੱਲ੍ਹ ਕੇ ਬੋਲਣਾ ਉਹਨਾਂ ਦੇ ਖੁਫੀਆ ਚੀਫਸ ਦਾ, ਇਹ ਇਸ ਗੱਲ ਦਾ ਸਬੂਤ ਸੀ ਕਿ ਭਾਈ ਇਹ ਜਿਹੜਾ ਇਸ ਨੂੰ FBI ਜਾਂ ਅਮਰੀਕਨ ਸਰਕਾਰ ਦੇ ਬਾਕੀ ਅਦਾਰੇ ਕਾਫੀ ਸੀਰੀਅਸਲੀ ਲੈ ਰਹੇ ਨੇ। ਔਰ ਇਹ ਜਿਹੜੀ ਮੀਟਿੰਗ ਕੱਲ ਦੁਪਹਿਰੇ 1 ਤੋਂ 3 ਵਜੇ ਤੱਕ FBI ਦੇ ਹੈੱਡਕੁਆਰਟਰਸ ਦੇ ਵਿੱਚ ਹੀ ਹੋਈ। ਇਹ ਇਨੀਸ਼ੀਏਟਿਵ ਉਹਨਾਂ ਵੱਲੋਂ ਹੀ ਲਿਆ ਗਿਆ। ਹਾਲਾਂਕਿ ਉਹਦੇ 'ਚ ਹੁੰਦਾ ਹੈ ਕਿ ਵੀ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਹੁੰਦੀ ਹੈ, ਜਿਨ੍ਹਾਂ ਨੇ ਵੀ ਹੋਣਾ ਮਿਲਣਾ, ਫਿਰ ਉਹ ਇਹ ਵੀ ਦੇਖਦੇ ਨੇ, ਉਸ ਦਾ ਏਜੰਡਾ ਵੀ ਸੈੱਟ ਕੀਤਾ ਜਾਂਦਾ ਹੈ। ਹਾਲਾਂ ਪਿਛਲੇ ਆਲਮੋਸਟ 30-35 ਸਾਲ ਤੋਂ ਹੀ ਸਾਡਾ ਸਟੇਟ ਡਿਪਾਰਟਮੈਂਟ ਦੇ ਨਾਲ, ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਹੈ, ਉਹਨਾਂ ਦੇ ਨਾਲ ਸਾਡੀਆਂ ਮੀਟਿੰਗਸ ਹੁੰਦੀਆਂ ਨੇ। ਉਹਨਾਂ ਤੋਂ ਇਲਾਵਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਨਾਲ ਵੀ ਹੁੰਦੀਆਂ ਔਰ ਹੈਲਸਿੰਕੀ ਕਮਿਸ਼ਨ ਜਿਹੜੇ ਸਾਰੇ ਗਵਰਨਮੈਂਟਲ ਅਦਾਰੇ ਨੇ, ਉਹਦੇ 'ਚ ਵੀ ਬੜੀ ਸੀਰੀਅਸ ਗੁਫ਼ਤਗੂ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਨੇ ਮੁਲਕਾਂ ਦੇ ਹੈੱਡ ਬੈਠੇ ਹੁੰਦੇ ਨੇ ਜਿਹੜੇ ਉਸ ਖਿੱਤੇ ਨੂੰ ਡੀਲ ਕਰਦੇ ਨੇ। ਪਰ ਇਹ ਪਹਿਲੀ ਵਾਰ ਸੀ ਮੇਰੇ ਲਈ ਵੀ ਕਿ ਇਸ ਲੈਵਲ ਦੇ ਆਲਾ, ਕਿਉਂਕਿ ਇਹ ਕੋਈ ਸੈਕੰਡ ਥਰਡ ਰੰਗ ਨਹੀਂ ਸੀ, ਉਹਨਾਂ ਦੇ ਜਿਹੜੇ ਟੌਪ ਬਰਾਸ ਹੈ ਉਹਨਾਂ ਦੇ ਹੀ ਬੰਦੇ ਬੈਠੇ ਹੋਏ ਸੀ। ਔਰ ਉਸ ਦੇ ਵਿੱਚ ਜਿਹੜਾ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਮੁੱਖ ਏਜੰਸੀਆਂ ਜਿਨ੍ਹਾਂ ਨੇ ਇਸ ਸਾਰੀ ਗੁਫ਼ਤਗੂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਨੇ ਉਹ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਅਸਿਸਟੈਂਟ ਡਾਇਰੈਕਟਰ ਪਬਲਿਕ ਅਫੇਅਰਸ
ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੇ ਡਾਇਰੈਕਟਰ, ਹੇਟ ਕ੍ਰਾਈਮਸ ਐਂਡ ਸਿਵਲ ਰਾਈਟਸ, FBI hate crimes and statistics, और ट्रांस नैशनल रिप्रैशन दी मेन डायरैक्टर और डिपार्टमेंट ऑफ होमलैंड सिक्योरिटी, ये सारे जड़े ने तुसी ये देख लो कि भी टॉप ऑफ द लाइन और उन्होंने सारिਆਂ ਦੇ ਹੈਡ ਜਿਹੜੇ ਨੇ ਉਹ ਬੈਠੇ ਸੀ। और सिख जथेबंदियां ਵੱਲੋਂ ਜ਼ਾਹਰ है कि मैं वर्ल्ड सिख पार्लीमेंट ਦੀ ਨੁਮਾਇੰਦੇ ਦੇ ਤੌਰ ਤੇ, ਸਪੋਕਸਪਰਸਨ ਦੇ ਤੌਰ ਤੇ ਬਲਵਿੰਦਰ ਸਿੰਘ ਚੱਠਾ भी ਸਾਡੇ ਨਾਲ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੀ। ਇਸੇ ਤਰ੍ਹਾਂ AGPC और ਡਾਕਟਰ ਰਵੀ ਡਾਕਟਰ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਹੋਰ ਸਹਿਯੋਗੀ ਸਨ। ਫਿਰ ਜਿਹੜਾ ਯੂਨਾਈਟਿਡ ਸਿੱਖਸ ਦੇ ਨੁਮਾਇੰਦੇ ਅਟਰਨੀ ਉਹਨਾਂ ਦੀ ਪਾਰਟਿਸਿਪੇਸ਼ਨ, ਸਿੱਖ ਕੋਲੀਸ਼ਨ ਉਹਨਾਂ ਦੀ ਅਟਰਨੀ ਟੀਮ ਉਹਨਾਂ ਦੀ ਪਾਰਟਿਸਿਪੇਸ਼ਨ, और ਸੈਲਡਫ, ਕਿਉਂਕਿ ਸੈਲਡਫ ਸਿੱਖ ਕੋਲੀਸ਼ਨ और ਯੂਨਾਈਟਿਡ ਸਿੱਖਸ ਇਹੋ ਜਥੇਬੰਦੀਆਂ ਨੇ ਜਿਹੜੀਆਂ ਵਿਦਨ ਅਮਰੀਕਾ ਪਿਛਲੇ ਆਲਮੋਸਟ ਜਿਹੜਾ 24-25 ਸਾਲ ਤੋਂ ਅੱਡ-ਅੱਡ ਸ਼ੋਬਿਆਂ 'ਚ ਕੰਮ ਕਰਦੀਆਂ ਔਰ ਇਹਨਾਂ ਦਾ ਇੰਟਰੈਕਸ਼ਨ ਗਵਰਨਮੈਂਟ ਅਦਾਰਿਆਂ ਦੇ ਨਾਲ ਰਹਿੰਦਾ ਹੀ ਹੈ। ਉਹ ਸੀ ਫਿਰ ਇੰਡੀਵਿਜੂਅਲਸ ਲਗਭਗ 20 ਦੇ ਕਰੀਬ ਉਹਨਾਂ ਦੇ ਆਲਾ ਜਿਹੜੇ ਜਿਨ੍ਹਾਂ ਦੇ ਰੈਂਕ ਉਹਨਾਂ ਨੇ ਜਿਹੜੇ ਨੇ ਉਹ ਡਿਸਕਲੋਜ਼ ਕਰਨੇ ਵੀ ਨਹੀਂ ਹੁੰਦੇ, ਜਿਹੜੇ ਬੈਕ ਦੇ ਉੱਤੇ ਵੱਡੇ ਹਾਲ ਦੇ ਵਿੱਚ ਉਹ ਸਾਰਿਆਂ ਨੂੰ ਅਬਜ਼ਰਵ ਕਰ ਰਹੇ ਸੀ। ਔਰ ਇਹਨਾਂ ਦੇ ਨਾਲ ਜਿਹੜਾ ਮੁੱਖ ਤੌਰ ਦੇ ਉੱਤੇ ਜਿਹੜੀ ਇਹ 2 ਘੰਟੇ ਚੱਲੀ ਮੀਟਿੰਗ 'ਚ ਇੱਕ ਦਾ ਫੀਚਰ ਸੀ ਕਿ ਡਾਕਟਰ ਹਰਪ੍ਰੀਤ ਸਿੰਘ ਜਿਹੜੇ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਉਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਸੀ 10 ਮਿੰਟ ਦੀ ਪ੍ਰੈਜੈਂਟੇਸ਼ਨ ਦੇ ਲਈ ਕਿ ਇਹ ਸਿੱਖ ਖਾਲਿਸਤਾਨ ਦਾ ਇਸ਼ੂ ਹੈ ਕੀ। ਬਿਲਕੁਲ। ਔਰ ਬੜੀ ਖੂਬਸੂਰਤ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਉਹਨਾਂ ਨੇ ਬਾਅਦ 'ਚ ਦੱਸਿਆ ਵੀ ਕਿ ਮੈਂ ਵਾਈਟ ਹਾਊਸ ਦੇ ਸੱਦੇ ਤੇ ਵੀ ਔਰ ਦੂਸਰੇ ਵੀ ਇੱਕ ਹੋਰ ਡਿਪਾਰਟਮੈਂਟ ਦਾ ਉਹਨਾਂ ਨੇ ਸ਼ਾਇਦ ਹੋਮਲੈਂਡ ਸਿਕਿਉਰਿਟੀ ਦਾ ਜ਼ਿਕਰ ਕੀਤਾ, ਉਹਦੇ 'ਚ ਵੀ ਉਹ ਦਿਖਾ ਚੁੱਕੇ ਨੇ। ਪਰ ਕਿਉਂਕਿ ਇੱਕ ਕੌਨਫੀਡੈਂਸ਼ੀਅਲ ਟ੍ਰੇਡ ਹੈ, ਇਸ ਨੂੰ ਅਸੀਂ ਡਿਸਪਲੇ ਨਹੀਂ ਕਰ ਸਕਦੇ, ਲੇਕਿਨ ਉਹਦੇ 'ਚ ਉਹਨਾਂ ਨੇ 10 ਮਿੰਟ ਦੇ ਵਿੱਚ ਸਿੱਖ ਐਮਪਾਇਰ 1849 'ਚ ਜਾਣ ਤੋਂ ਲੈ ਕੇ ਸਿੱਖਾਂ ਨਾਲ ਕੀਤੇ ਇਕਰਾਰ, ਜਵਾਹਰ ਲਾਲ ਨਹਿਰੂ ਨੇ ਕੀ ਕਿਹਾ, ਔਰ ਫਿਰ 1947 ਤੋਂ ਬਾਅਦ ਕਿਵੇਂ ਆਰਟੀਕਲ 25(20) ਸਾਨੂੰ ਹਿੰਦੂ ਬਣਾਉਂਦਾ ਹੈ, ਔਰ ਜੂਨ 84 ਦੇ ਪਹਿਲੇ ਹਫਤੇ ਕੀ ਹੋਇਆ, ਕਿਵੇਂ ਲੈਫਟੀਨੈਂਟ ਜਨਰਲ ਸਿਨਹਾ ਦੀ ਕੋਟ ਵੀ ਸੀ ਕਿ ਭਾਈ ਇਹ ਪਲਾਨ ਕਰਕੇ ਸਿੱਖਾਂ ਨੂੰ ਸਬਕ ਐਮਰਜੈਂਸੀ ਦੇ ਖਿਲਾਫ ਸਿੱਖਾਂ ਦਾ ਖਲੋਣਾ ਔਰ ਇੰਦਰਾ ਗਾਂਧੀ ਦਾ ਸਜ਼ਾ ਯਾਫਤਾ ਕਰਨ ਦੀ ਲਾਈਨ, ਔਰ ਉਸ ਸਾਰਿਆਂ ਨੂੰ ਅਪ ਟੂ ਦਾ ਕਰੰਟ ਜਿੱਥੇ ਕਿ ਟਰਾਂਸ ਨੈਸ਼ਨਲ ਰਿਪਰੈਸ਼ਨ ਜਿਹੜੀ ਟਰਮ ਬੇਸ਼ੱਕ ਕੁਛ ਦੇਰ ਤੋਂ ਹੀ ਜ਼ਿਆਦਾ ਯੂਜ਼ 'ਚ ਆਈ, ਉਹਦੇ 'ਚ ਬਹੁਤ ਵਾਰੀ ਨੂੰ KGB ਰਸ਼ੀਆ ਜਾਂ ਚਾਈਨਾ ਜਾਂ ਈਰਾਨ ਨਾਲ ਜੋੜ ਕੇ ਅਮਰੀਕਾ ਹੀ ਦੇਖਿਆ ਜਾਂਦਾ ਸੀ, ਪਰ ਹੁਣ ਤਾਂ ਟਰਾਂਸ ਨੈਸ਼ਨਲ ਰਿਪਰੈਸ਼ਨ ਬਾਰੇ ਇੱਕ ਬਿੱਲ US ਹਾਊਸ ਦੇ ਵਿੱਚ ਹੈ, ਕਾਂਗਰਸ ਦੇ ਵਿੱਚ, ਇੱਕ ਜਿਹੜਾ ਉਹ ਸੈਨੇਟ ਦੇ ਵਿੱਚ ਹੈ। ਸੋ ਇਹ ਕਿ ਵੀ ਅੱਜ ਤੱਕ ਹੁਣ ਜੋ ਇਹ ਚੱਲ ਰਿਹਾ, ਕਿਉਂਕਿ ਖਾਲਿਸਤਾਨ ਰੈਫਰੈਂਡਮ ਇੱਕ ਸਿੰਬੋਲਿਕ ਜੈਸਟ ਜਿਹੜਾ ਹੈ ਸਿੱਖਾਂ ਦਾ ਪ੍ਰਗਟਾਵਾ ਹੈ ਕਿ ਵੀ ਅਸੀਂ ਅੱਡ ਮੁਲਕ ਲੈਣਾ ਚਾਹੁੰਦੇ ਹਾਂ, ਇਸ ਲਈ ਇੰਡੀਅਨ ਸਟੇਟ ਨੇ ਜੋ ਕੁਛ ਭਾਈ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਨਾਲ ਕੀਤਾ, ਸੋ ਉਹਨਾਂ ਨੇ ਜਿਹੜੀ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜਾ ਉਹ ਕੇਸ ਪੂਰੀ ਤਰ੍ਹਾਂ ਬਿਲਟ ਕੀਤਾ ਕਿ ਭਾਈ ਇਹ ਕੋਈ ਮਹਿਜ਼ ਹਿੰਦੂਆਂ ਸਿੱਖਾਂ ਦੀ ਲੜਾਈ ਨਹੀਂ ਹੈ, ਜਿਵੇਂ ਕਿ ਬਹੁਤ ਵਾਰ ਇਹਨੂੰ ਈਵਨ ਜਦੋਂ ਪੰਜਾਬ ਦੇ ਵਿੱਚ ਧਰਮਯੁੱਧ ਮੋਰਚਾ ਚੱਲਿਆ ਜਾਂ ਪੰਜਾਬੀ ਸੂਬਾ ਮੋਰਚਾ ਲੱਗਾ ਉਸ ਤੋਂ ਪਹਿਲਾਂ 60ਵੇਂ 'ਚ ਤੇ ਇਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਸੀ। ਅੱਛਾ, ਇਹ ਇੱਕ ਸਿਸਟਮੈਟਿਕ ਢੰਗ ਨਾਲ ਇੱਕ ਹਕੂਮਤ ਜਿਹੜੀ ਹਿੰਦੂ ਮੈਜੋਰਿਟੀ ਸਟੇਟ ਹੈ, ਜਿਹੜੀ ਸਿੱਖਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ, ਉਹਨਾਂ ਦੀ ਰਿਲੀਜੀਅਸ ਹੋਂਦ ਨੂੰ, ਉਹਨਾਂ ਦੇ ਇਕਨੋਮਿਕਲ ਰਾਈਟਸ ਨੂੰ ਕ੍ਰਸ਼ ਕਰ ਰਹੀ ਹੈ। ਔਰ ਕਿਉਂਕਿ ਸਿੱਖ ਡਿਫਾਇੰਟ ਨੇ, ਸਿੱਖ ਟਕਰਾਉਂਦੇ ਨੇ ਜੇ, ਔਰ ਉਸੇ ਪ੍ਰੈਜੈਂਟੇਸ਼ਨ ਸੀ ਕਿ ਐਮਰਜੈਂਸੀ ਦੇ ਵੇਲੇ ਬਾਕੀ ਸਾਰੇ ਸੁਸਰੀ ਵਾਂਗ ਸੌ ਗਏ ਤੇ ਸਿੱਖਾਂ ਨੇ ਜਿਹੜਾ ਉਹ ਅਕਾਲ ਤਖਤ ਤੇ ਅਰਦਾਸ ਕਰਕੇ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਸੋ ਜ਼ਾਹਰ ਹੈ ਕਿ ਵੀ ਇਸ ਨੂੰ ਇਸ ਪਰਸਪੈਕਟਿਵ ਦੇ ਵਿੱਚ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਦਿੱਤੀ ਗਈ ਕਿ ਕਿਵੇਂ ਸਿਸਟਮੈਟਿਕਲੀ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਦੌਰ ਹੈ ਉਹ ਇਨ ਜਨਰਲ 75 ਸਾਲ ਤੋਂ ਹੀ ਸੀ, ਲੇਕਿਨ ਪਿਛਲੇ 39 ਸਾਲ 'ਚ ਜੂਨ 84 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਬਾਹਰ ਜੋ ਨਵੰਬਰ 84 'ਚ ਹੋਇਆ, ਔਰ ਹੁਣ ਡਾਇਸਪੋਰਾ ਦੇ ਜਿਹੜਾ ਸਿੱਖਾਂ ਦੀ ਜਿਹੜੀ ਹੈ ਇਸ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਜਿਹੜੇ ਐਕਟਿਵ ਨੇ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਏਜੰਡਾ। ਸੋ ਇਸ ਸਾਰੇ ਨੇ ਜਿਹੜਾ ਇੱਕ ਪੂਰਾ ਉਹ ਡਿਸਕਸ਼ਨ ਦਾ ਮਾਹੌਲ ਲਿਆਂਦਾ।
ਹਰ ਇੱਕ ਨੇ ਕਿਉਂਕਿ ਇਹ ਇੱਕ ਇਨ ਕੈਮਰਾ ਮੀਟਿੰਗ ਨਹੀਂ ਸੀ, ਇਸ ਲਈ ਕੋਈ ਅਸੀਂ ਫੋਟੋ ਜਾਂ ਕੋਈ ਇੰਟਰਨਲ ਹੋਰ ਕੁਝ ਜਿਹੜੀਆਂ ਡਿਸਕਸ਼ਨਸ ਨੇ ਉਹਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਲੇਕਿਨ ਕਿਉਂਕਿ ਉਹਨਾਂ ਦੇ ਸੱਦੇ ਤੇ ਅਸੀਂ ਜ਼ਾਹਰ ਹੈ ਕਿ ਉਹਨਾਂ ਦੀਆਂ ਏਜੰਸੀਆਂ ਦਾ ਵੱਡਾ ਫਿਕਰ ਹੈ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ, ਬਿਲਕੁਲ, ਔਰ ਉਸ ਦੇ ਲਈ ਉਹ ਆਪਣੇ ਕੀ ਉਹਨਾਂ ਨੇ ਮੇਸ਼ਰ ਲਏ ਨੇ, ਇਹ ਤਾਂ ਉਹਨਾਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ। ਪਰ ਇਸ ਸਾਰੇ 'ਚ ਜਿਹੜਾ ਇੱਕ ਪ੍ਰਮੁੱਖ ਤੌਰ ਦੇ ਉੱਤੇ ਸਾਨੂੰ ਇਹ ਜ਼ਰੂਰ ਨਜ਼ਰ ਆਇਆ ਕਿ ਅਮਰੀਕਨ ਗਵਰਨਮੈਂਟ ਕੰਸਰਨਡ ਹੈ ਸਿੱਖਾਂ ਦੇ ਬਾਰੇ। ਇੰਡੀਅਨ ਗਵਰਨਮੈਂਟ ਦੀ ਜਿਹੜੀ ਉਹ ਬਾਹਰਲੇ ਮੁਲਕਾਂ ਦੀ ਸੋਇਲ ਤੇ ਆ ਕੇ ਦਹਿਸ਼ਤਗਰਦੀ ਦੀ ਗੱਲ ਹੈ ਉਸ ਬਾਰੇ ਵੀ ਉਹ ਜਾਗਰੂਕ ਹੈ, ਔਰ ਸਿੱਖ ਪੋਲੀਟੀਕਲ ਇਸ਼ੂ ਨੂੰ ਵੀ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਹਿਜ਼ ਜਿਵੇਂ ਇੰਡੀਅਨ ਸਟੇਟ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਸਾਰਿਆਂ ਨੂੰ ਨੈਗੇਟ ਕਰਨਾ ਚਾਹੁੰਦਾ ਹੈ, ਇਹ ਇਵੇਂ ਨਹੀਂ ਹੈ। ਉਹਨਾਂ ਨੂੰ ਇੱਕ ਇੰਟਰਨਲ ਮੈਮੋ ਵੀ ਪ੍ਰੈਜ਼ੈਂਟ ਕੀਤਾ ਗਿਆ ਔਰ ਉਹਦੇ 'ਚ ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਉਸ ਦਾ ਜਿਹੜਾ ਲੁਬੇ ਲਬਾਬ ਸੀ ਉਹ ਇਹੀ ਸੀ ਕਿ ਭਾਈ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਬੜੀ ਇਸ ਵੇਲੇ ਵਲਨਰੇਬਲ ਹੈ, ਕਿਉਂਕਿ ਇੰਡੀਅਨ ਸਟੇਟ ਉੱਥੇ ਵੀ ਰਿਪਰੈਸ਼ਨ ਕਰ ਰਹੀ ਹੈ, ਇੱਥੇ ਵੀ ਉਹਨਾਂ ਦੇ ਰਿਪਰੈਸਿਵ ਮੇਸ਼ਰਸ ਨੇ, ਔਰ ਉਹਦੇ 'ਚ ਜਿਹੜੇ ਕੁਝ ਨੁਕਤੇ ਉਹਨਾਂ ਨੇ ਪੁੱਛੇ ਵੀ, ਸਵਾਲ ਵੀ ਸੀ ਕਿ ਭਾਈ ਇਹ ਇਨਵੈਸਟੀਗੇਟਿਵ ਜਿਹੜੀ ਹੈ ਇਹ ਪ੍ਰੋਸੈਸ ਤੁਹਾਡੀ ਕੀ ਹੈ, ਕਿ ਤੁਸੀਂ ਇੱਥੋਂ ਦੀ ਇੰਟੈਲੀਜੈਂਸ ਉਹਨਾਂ ਦੇ ਨਾਲ ਜਿਵੇਂ ਇੰਟੈਲੀਜੈਂਸ ਏਜੰਸੀਆਂ ਸ਼ੇਅਰ ਕਰਦੀਆਂ ਨੇ ਉਹਨਾਂ 'ਚ ਕੋਈ ਸਿੱਖ ਇੰਟਰਸਟ ਦਾ ਹਾਰਮ ਤਾਂ ਨਹੀਂ ਹੁੰਦਾ, ਜਾਂ ਇਹ ਜਿਹੜੇ ਨੇ ਤੁਹਾਡੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਹੈ ਉਸ ਨਾਲ ਡਿਪਲੋਮੈਟਿਕ ਔਰ ਕਮਰਸ਼ੀਅਲ ਰਿਲੇਸ਼ਨਸ਼ਿਪ ਅਮਰੀਕਾ ਉਸ ਲੀਵਰੇਜ ਨੂੰ ਕਿਵੇਂ ਇਸਤੇਮਾਲ ਕਰੇਗਾ ਤਾਂ ਕਿ ਇਸ ਕਿਸਮ ਦੀ ਕਾਰਵਾਈ ਕੋਈ ਅਮਰੀਕਾ ਦੀ ਧਰਤੀ ਤੇ ਨਾ ਹੋਏ। ਔਰ ਦੂਸਰਾ ਵਿਕਟਮ ਸਪੋਰਟ ਐਂਡ ਕਮਿਊਨਿਟੀ ਆਊਟਰੀਚ ਕਿ ਭਾਈ ਤੁਸੀਂ ਤੁਹਾਡੇ ਹੋਰ ਕੀ ਪ੍ਰੋਗਰਾਮ ਨੇ। ਸੋ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ FBI ਨੇ ਫੋਨ ਨੰਬਰ, ਹੌਟਲਾਈਨਸ, ਔਰ ਉਹ ਈਵਨ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਛਪਾਏ ਨੇ ਤਾਂ ਕਿ ਅਮਰੀਕਾ ਭਰ 'ਚ ਜੇ ਕਿਸੇ ਨੂੰ ਕੋਈ ਖਤਰਾ ਹੈ, ਕੋਈ ਧਮਕੀ ਹੈ, ਕੋਈ ਹੋਰ ਪਾਰਟ ਹੈ ਤੇ ਉਸ ਨੂੰ ਲਿਆ ਜਾਏ। ਹਾਲਾਂ ਮੈਂ ਆਪਣੀ ਜਿਹੜਾ ਜਦੋਂ ਉਸ ਡਿਸਕਸ਼ਨ 'ਚ ਪਾਰਟਿਸਿਪੇਸ਼ਨ ਕੀਤੀ ਮੈਂ ਕਿਹਾ ਜੀ ਇਹ ਤਾਂ ਤੁਹਾਡੀਆਂ ਅੱਖਾਂ ਹੁਣ ਖੁੱਲੀਆਂ ਨੇ ਕਿਉਂਕਿ ਕੈਨੇਡਾ 'ਚ ਹੋਇਆ, ਪਰ ਇੰਡੀਆ ਇਹਨਾਂ ਦੇ ਹਾਈ ਕਮਿਸ਼ਨ ਇੱਥੇ ਐਮਬੈਸੀਆਂ ਔਰ ਕੌਂਸੂਲੇਟ ਤਾਂ ਲੰਮੇ ਸਮੇਂ ਤੋਂ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ, ਗੁਰਦੁਆਰਿਆਂ ਦੀਆਂ ਚੋਣਾਂ 'ਚ ਕਰਦੇ ਨੇ, ਵੀਜ਼ੇ ਨੂੰ ਹਥਿਆਰ ਦੇ ਤੌਰ ਤੇ ਵਰਤਦੇ ਨੇ। ਕਨੈਟੀਕਟ ਦੀ ਮੈਂ ਉਦਾਹਰਣ ਦਿੱਤੀ ਕਿ ਭਾਈ ਜੇ ਉਹਨਾਂ ਨੇ ਨਵੰਬਰ 84 ਨੂੰ ਜੈਨੋਸਾਈਡ ਮੰਨਿਆ ਤੇ ਉਹਨਾਂ ਦਾ ਕੌਂਸੂਲੇਟ ਦੌੜਦਾ ਉੱਥੇ ਜਾ ਕੇ ਉਹਨਾਂ ਦੀ ਸਪੀਕਰ ਨੂੰ ਜਾ ਕੇ ਕਿ ਭਾਈ ਇਸ ਦੇ ਉੱਤੇ ਤੁਹਾਡਾ ਕੀ ਸਿਰਫ ਜਦੋਂ ਬੰਦਾ ਮਰ ਜਾਏਗਾ ਜਾਂ ਬੰਦਾ ਮਾਰਦਾ ਉਦੋਂ ਹੀ ਤੁਸੀਂ ਉਹਨੂੰ ਇੰਟਰਫੇਰੈਂਸ ਮੰਨਦੇ ਹੋ, ਜਾਂ ਇਹ ਸਾਰੇ ਜਿਹੜੇ ਪਾਰਟਸ ਹੋ ਇਹੀ ਨਹੀਂ ਹੈ ਕਿ ਵੀ ਉਹਨਾਂ ਨੂੰ ਕੋਈ ਬਹੁਤ ਸੌਫਟ ਰਿਸਪੌਂਸ ਅਸੀਂ ਦਿੱਤਾ ਹੈ। ਅਸੀਂ ਉਹਨਾਂ ਨੂੰ ਵੀ ਬੇਸ਼ੱਕ ਉਹ ਖੁਦ ਇਨਵੈਸਟੀਗੇਟਿਵ ਏਜੰਸੀਜ਼ ਨੇ ਲੇਕਿਨ ਅਸੀਂ ਉਹਨਾਂ ਨੂੰ ਆਪਣੀ ਇਨਵੈਸਟੀਗੇਸ਼ਨ ਦੇ ਥੱਲੇ ਲਿਆਂਦਾ ਕਿ ਭਾਈ ਜਿਹੜਾ ਤੁਸੀਂ ਇੰਡੀਅਨ ਸਟੇਟ ਔਰ ਜਿਹੜਾ ਔਰ ਮੈਂ ਕਿਹਾ ਵੀ ਤੁਹਾਡੇ ਅਮਰੀਕਨਾਂ ਦੇ ਮਾਈਂਡ 'ਚ ਤੁਸੀਂ ਇੰਡੀਆ ਬਾਰੇ ਦੇਖਦੇ ਹੋ you think it's a land of Gandhi, it's a land of yoga, ਵੀ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਨਾਜ਼ੀ ਰਜੀਮ ਹੈ। ਔਰ ਉਹਨਾਂ 'ਚੋਂ ਇੱਕ ਦੋ ਦੀ ਸਮਾਈਲ ਵੀ ਸੀ ਕਿਉਂਕਿ ਉਹ ਸਮਝ ਸਕਦੇ ਨੇ ਕਿ ਵੀ ਇਹ ਜਿਹੜੇ ਹੁਣ ਉਹਨਾਂ ਦੇ ਲਈ ਜਦੋਂ ਇੰਡੀਆ ਨੂੰ ਵਾਕਈ ਐਵਰੇਜ ਅਮਰੀਕਨ ਜਿਹੜਾ ਹੈ ਉਹਨਾਂ ਦੇ ਲਈ ਤਾਂ ਉਹੀ ਹੁੰਦਾ ਗਾਂਧੀ ਵੇਚਿਆ ਹੋਇਆ ਇੱਥੇ ਉਹਨਾਂ ਨੇ ਕਿ ਜਿਵੇਂ ਪੋਸਟਲ ਆਫ ਪੀਸ ਐਂਡ ਨਾਨ ਵਾਇਲੈਂਸ। ਦੂਜੇ ਜਿਹੜੇ ਨੇ ਅੱਧਿਓਂ ਜ਼ਿਆਦਾ ਜੇਬਾਂ ਇਹਨਾਂ ਦੀਆਂ ਖਾਲੀ ਯੋਗਾ ਦੇ ਨਾਂ ਥੱਲੇ ਕਰਵਾਉਂਦੇ ਨੇ। ਸੋ ਇਹ ਜਿਹੜਾ ਸੀ ਕਿ ਵੀ ਤੁਹਾਡੀ ਵਿਕਟਮ ਸਪੋਰਟ ਔਰ ਕਮਿਊਨਿਟੀ ਆਊਟਰੀਚ ਕੀ ਹੈ ਔਰ ਇਨਫੋਰਮੇਸ਼ਨ ਸ਼ੇਅਰਿੰਗ ਗਵਰਨਮੈਂਟ ਡਿਊਟੀ ਆਫ ਰੀਜ਼ਨੇਬਲ ਕੇਅਰ। ਫਿਰ ਲੀਗਲ ਫਰੇਮਵਰਕ ਕਿ ਵੀ ਲੀਗਲ ਫਰੇਮਵਰਕ ਦੇ ਵਿੱਚ ਤੁਹਾਡੀਆਂ ਕਿੱਥੇ ਇੱਕ FBI ਦੀ ਜੁਰਿਸਡਿਕਸ਼ਨ ਹੈ, ਹੋਮਲੈਂਡ ਸਿਕਿਉਰਿਟੀ ਹੈ ਔਰ ਡਿਪਾਰਟਮੈਂਟ ਆਫ ਜਸਟਿਸ ਹੈ ਕਿ ਵੀ ਇਹ ਸਾਰਿਆਂ 'ਚ ਕਿਉਂਕਿ ਇਸ ਵੇਲੇ ਬੇਸ਼ੱਕ ਕਿਉਂਕਿ ਉਹਨਾਂ ਦਾ ਹੁਣ ਤੱਕ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਵੀ ਮੇਨ ਫੋਕਸ ਰਿਹਾ ਖਾਸ ਤੌਰ ਤੇ ਇੰਡੀਅਨ ਕੰਟੈਕਸਟ ਉਹ ਤਾਂ ਵਿਦ ਇਨ ਕੰਟਰੀ ਹੇਟ ਕ੍ਰਾਈਮ ਰਿਹਾ ਕਿ ਜੀ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਉਹ ਉਹਨਾਂ ਨੇ ਸੈਪਰੇਟ ਬਿਊਰੋ ਵੀ ਬਣਾ ਦਿੱਤਾ ਜਦੋਂ ਸੈਨੇਟ ਦੇ ਔਰ ਦੂਸਰੇ 'ਚ ਪਾਸ ਹੋਇਆ। ਉਹ ਰਿਕਾਰਡ ਵੀ ਹੁੰਦਾ ਹੈ ਕਿ ਜੀ ਫਲਾਣੀ ਥਾਂ ਤੇ ਸਿੱਖ ਦੀ ਪੱਗ ਨੂੰ ਹੱਥ ਪਾ ਜਾਂ ਜਿਵੇਂ ਇੱਥੇ ਹੋਇਆ ਬੱਚੇ ਦੀ ਪੱਗ ਲਾਈ ਜਾਂ ਇੱਕ ਨੂੰ ਮਾਰਿਆ ਜਿਹੜਾ ਪੰਚ ਕਰਕੇ ਔਰ ਰੋਡ ਰੇਜ ਦੇ ਥੱਲੇ ਹੇਟ ਕ੍ਰਾਈਮ ਆਇਆ ਉਸ ਬਾਰੇ ਤਾਂ ਡਾਟਾ ਕਲੈਕਸ਼ਨ। ਪਰ ਹੁਣ ਤੱਕ ਤਾਂ ਅਮਰੀਕਾ ਪ੍ਰਿਪੇਅਰ ਹੀ ਨਹੀਂ ਸੀ ਕਿ ਵੀ ਇਹ ਇੰਡੀਆ ਵਰਗਾ ਮੁਲਕ ਇੱਥੇ
ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰੇਗਾ। ਜੀ। ਸੋ ਇਹ ਬੜਾ ਇੰਪੋਰਟੈਂਟ ਸੀ ਕਿ ਵੀ ਇਹ ਤੁਹਾਡਾ ਜਿਹੜਾ ਲੀਗਲ ਫਰੇਮਵਰਕ ਹੈ ਕਿ ਇਸ ਸਾਰੇ ਦੇ ਵਿੱਚ ਜਿਹੜਾ ਉਹ what legal frameworks and international agreements guide the FBI ਜਿਹੜਾ ਔਰ DHS Homeland Security and DOJ Department of Justice State Department in addressing transnational repression? How do these agencies ensure that they operate within the boundaries of law while pursuing cases related to this issue? और क्योंकि इस डिस्कशन चों फिर ਸਾਡਾ ਮੇਨ ਕੰਸਰਨ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੀ। ਸੋ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਡਾਇਰੈਕਟਰ ਸੀ ਔਰ ਉਹਨਾਂ ਦਾ ਡਿਪਟੀ ਸੀ ਨਾਲ, ਫਿਰ ਅਸੀਂ ਉਹਨਾਂ ਦੇ ਨਾਲ ਹੀ ਆਲਮੋਸਟ 1 ਘੰਟੇ ਦੀ ਐਨਗੇਜਮੈਂਟ ਔਰ ਬੜੀ ਓਪਨ ਮਾਈਂਡਲੀ ਸਿੰਪੈਥੈਟਿਕਲੀ ਜਿਹੜੀ ਹੈ ਉਹ ਸਾਰਾ ਡਿਸਕਸ਼ਨ ਦਾ ਪਾਰਟ ਰਿਹਾ। ਔਰ ਫਿਰ ਇਸ ਦੇ ਉੱਤੇ ਇੱਕ ਮੁੱਦਾ ਵੀ ਸੀ ਕਿ ਕੀ ਇਹ ਜਿਹੜਾ ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਇਹਨੂੰ ਸਿਰਫ ਮਹਿਜ਼ ਇੱਕ ਕ੍ਰਾਈਮ ਅਗੇਂਸਟ ਡਿਸੀਡੈਂਟਸ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ ਕਿ ਜਿਹੜੇ ਸਹਿਮਤ ਨਹੀਂ ਨੇ ਉਹਨਾਂ ਨੂੰ ਇੰਡੀਆ ਚੁੱਪ ਕਰਾਉਣਾ ਚਾਹੁੰਦਾ ਹੈ, ਜਾਂ ਇਹ ਅਮਰੀਕਾ ਦੇ ਲਈ ਨੈਸ਼ਨਲ ਸਿਕਿਉਰਿਟੀ ਇਸ਼ੂ ਵੀ ਹੈ ਕਿ ਵੀ ਉਹ ਅਲਟੀਮੇਟਲੀ ਜੇ ਅਮਰੀਕਨ ਸ਼ਹਿਰੀ ਕਿਸੇ ਨੂੰ ਹੱਥ ਪਾਉਂਦੇ ਨੇ ਤੇ ਫਿਰ ਉਹ ਨੈਸ਼ਨਲ ਸਿਕਿਉਰਿਟੀ ਇਸ਼ੂ ਜਾਂ ਜਿਵੇਂ ਜਸਟਿਨ ਟਰੂਡੋ ਨੇ ਉਸ ਨੂੰ ਫੁੱਲ ਫਲੈਜਡ ਜਿਹੜਾ ਹੈ ਉਹ ਮਰਡਰ ਔਰ ਸੋਵਰਨਿਟੀ ਦੀ ਵਾਇਓਲੇਸ਼ਨ ਔਰ ਵਿਆਨਾ ਕਨਵੈਨਸ਼ਨ ਔਰ ਦੂਸਰਿਆਂ ਦਾ ਜ਼ਿਕਰ ਕੀਤਾ। ਔਰ ਫਿਰ ਇੱਕ ਜਿਹੜਾ ਕਨਕਲੂਡਿੰਗ ਪਾਰਟ ਸੀ ਵੀ ਇੱਕ ਤਾਂ ਸਿੱਧੇ ਤੌਰ ਦੇ ਉੱਤੇ ਫਿਜ਼ੀਕਲ ਡੈਮੇਜ ਹੈ ਜਾਂ ਥ੍ਰੈਟਸ ਨੇ, ਉਹ ਸੀ ਡਿਜੀਟਲ ਆਸਪੈਕਟਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ। ਉਹ ਕੀ ਆਸਪੈਕਟਸ ਨੇ? In addition to physical threats or use of force, there is a growing understanding that transnational repression encompasses various digital tactics. These include electronic threats, phishing attacks, hacking incidents, suspension of access to social media accounts in foreign countries. These digital tactics can severely impact the freedom of expression and security of individual and organization, including those of Sikh descent. उन्हें digital च है साडा उन्होंने बंद किया होया सारा पेज, इत्थे भी सानू जेड़ा वो ब्लॉक कर दिंदे ने, इवन YouTube दी भी लिमिटेड एक्सेस कीती है। ਜਿਹੜੀਆਂ डिजिटल थ्रेट्स ने ਜਦੋਂ ਸਾਡਾ ਕੋਈ ਵੀ ਸੈਗਮੈਂਟ ਅਪਲੋਡ ਹੁੰਦਾ ਹੈ 3-4 ਧਮਕੀਆਂ ਜਿਹੜੀਆਂ ਨੇ ਉਹ ਮਾਰਨ ਦੀਆਂ ਹੁੰਦੀਆਂ ਨੇ, ਜਾਂ ਜਿਹੜਾ ਉਹ ਕਿ ਭਾਈ ਕੁਛ ਨਹੀਂ ਰਹਿਣ ਦੇਣਾ ਇਹ ਉਹ ਹੁੰਦਾ। ਸੋ ਸਾਡਾ ਇਹ ਕੰਸਰਨ ਸੀ ਕਿ ਵੀ ਇੱਕ ਤਾਂ ਹੈ ਕਿ ਵੀ ਕੋਈ ਫੋਨ ਚੁੱਕ ਕੇ ਤੁਹਾਨੂੰ ਥ੍ਰੈਟ ਕਰਦਾ ਹੈ, ਇੱਕ ਹੁੰਦਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਹਾਨੂੰ ਬਲੌਕ ਕੀਤਾ ਜਾਂਦਾ ਤੁਹਾਡੀ ਐਕਸੈਸ ਨੂੰ, ਔਰ ਇਸ ਪਲੇਟਫਾਰਮ ਨੂੰ ਯੂਜ਼ ਕੀਤਾ ਜਾਂਦਾ ਥ੍ਰੈਟ ਦੇ ਲਈ। ਔਰ ਫਿਰ ਇਹ ਜਿਹੜਾ ਇਸ ਦੇ ਉੱਤੇ ਸੀ ਕਿ ਭਾਈ ਇਹ ਜਿਹੜਾ Sikh organization, we are particularly interested in understanding to what extent FBI is aware of continued withholding of Sikh organizations and prominent activists social media accounts in foreign country. और ਇਹ ਸਾਰੇ ਦੇ ਉੱਤੇ ਜਿਹੜੀਆਂ ਵਿਚਾਰਾਂ ਨੇ ਉਹ ਖੁੱਲ ਕੇ ਹੋਈਆਂ। ਸੋ ਅਸੀਂ ਸਮਝਦੇ ਹਾਂ ਵੀ ਇਹ ਅਜੇ ਬਿਗਨਿੰਗ ਹੈ, ਉਹਨਾਂ ਨੂੰ ਵੀ ਕੁਝ ਚੀਜ਼ਾਂ ਨਵੀਆਂ ਲੱਗੀਆਂ, ਉਹਨਾਂ ਨੂੰ ਜ਼ਾਹਰ ਹੈ ਵੀ ਅਸੀਂ ਇਹਦੀਆਂ ਦੋ ਪ੍ਰਾਪਤੀਆਂ ਦੇਖਦੇ ਹਾਂ। ਇੱਕ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਸਾਡੇ ਮੁਲਕ ਦੀਆਂ ਵੱਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਚਿੰਤਤ ਨੇ, ਉਹ ਸਾਡੀ ਸਾਰਿਆਂ ਦੀ ਸੇਫਟੀ ਸਿਕਿਉਰਿਟੀ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਨੇ। ਔਰ ਦੂਸਰਾ ਐਸਪੈਕਟ ਸੀ ਜਿਹੜੇ ਬਹੁਤ ਵਾਰ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਕਿ ਦੇਖੋ ਇਹ ਤਾਂ ਦੋ ਸਿੱਖ ਵੀ ਇਕੱਠੇ ਹੋ ਕੇ ਬੈਠ ਨਹੀਂ ਸਕਦੇ, ਚੱਲ ਨਹੀਂ ਸਕਦੇ। ਸੋ ਇਸ ਹਾਲਾਂ ਇਹ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨਸ ਨੇ ਕੋਈ ਪੋਲੀਟੀਕਲ ਨਹੀਂ ਨੇ, ਨਾ ਯੂਨਾਈਟਿਡ ਸਿੱਖਸ, ਨਾ ਸਿੱਖ ਕੋਲੀਸ਼ਨ, ਨਾ ਹੀ ਸੈਲਡੈਫ, ਔਰ ਇਸੇ ਤਰ੍ਹਾਂ ਵਾਇਸਿਸ ਫਾਰ ਫਰੀडम ਉਹਦੀ ਰਿਪਰੈਜ਼ੈਂਟੇਸ਼ਨ ਵੀ ਜਸਪ੍ਰੀਤ ਕੌਰ ਅਟਰਨੀ ਨੇ ਕੀਤੀ। ਹੁਣ ਇਹ ਸਾਰੀਆਂ, ਔਰ ਅਸੀਂ ਜ਼ਾਹਰ ਹੈ ਵਰਲਡ ਸਿੱਖ ਪਾਰਲੀਮੈਂਟ ਵੀ ਇੱਕ ਅੰਬਰੇਲਾ ਔਰ ਉਸ ਦੇ ਥੱਲੇ ਅਸੀਂ ਐਕਟ ਕਰਦੇ ਹਾਂ। ਲੇਕਿਨ ਜਦੋਂ ਸਿੱਖ ਇਸ਼ੂ, ਕੌਜ਼, ਸੇਫਟੀ, ਸਿਕਿਉਰਿਟੀ ਦੀ ਗੱਲ ਹੈ ਤਾਂ ਇਹਨਾਂ ਏਜੰਸੀਆਂ ਨੂੰ ਵੀ ਲੱਗਾ ਕਿ ਭਾਈ ਸਿੱਖ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਤਾਵਨ ਕਰਦੇ ਨੇ, ਕੋਆਰਡੀਨੇਟ ਕਰਦੇ ਨੇ, ਔਰ ਇੱਕ ਬੜੇ ਪਲੇਜ਼ੈਂਟ ਮਾਹੌਲ ਦੇ ਵਿੱਚ ਇਹ ਸਾਰੀ ਡਿਸਕਸ਼ਨ ਹੋਈ। ਇਸ ਦੇ ਉੱਤੇ ਹੁਣ ਫੋਲੋ ਅਪ ਮੀਟਿੰਗਸ ਵੀ ਹੋਣਗੀਆਂ। ਖਾਸ ਤੌਰ ਤੇ ਸਾਡਾ ਇੰਟਰਸਟ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨਾਲ ਹੈ, ਕਿਉਂਕਿ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਰੀਕਾ 'ਚ ਵਸਦੇ 1 ਮਿਲੀਅਨ ਸਿੱਖ ਸੇਫਲੀ ਆਪਣਾ ਰਾਈਟ ਜੋ ਸਾਨੂੰ ਅਮਰੀਕਾ ਦੀ ਫਸਟ ਅਮੈਂਡਮੈਂਟ ਦਿੰਦੀ ਹੈ ਫਰੀडम ਆਫ ਐਕਸਪ੍ਰੈਸ਼ਨ ਦਾ, ਔਰ ਉਹ ਰਾਈਟ ਜਿਹੜਾ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਜਿਹੜਾ UN ਚਾਰਟਰ ਇੰਟਰਨੈਸ਼ਨਲ ਲਾਅ ਦਿੰਦਾ ਹੈ, ਜਿਹਦੇ ਥੱਲੇ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ
ਖਾਲਿਸਤਾਨ ਦੀ ਕਾਇਮੀ ਦੇ ਲਈ ਸੰਘਰਸ਼ੀਲ ਹੈ, ਬਿਲਕੁਲ। ਉਹਨਾਂ ਸਭ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਏ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ੇ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 1 ਮਹੀਨੇ ਤੋਂ ਗਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜਾਂ ਵੱਲੋਂ ਤਬਾਹੀ ਦਾ ਸਿਲਸਿਲਾ ਬਰਾਬਰ ਜਾਰੀ ਹੈ ਔਰ ਭਾਵੇਂ ਦੁਨੀਆ ਭਰ ਵਿੱਚ ਇਸ ਬਰਬਰੀ ਦੇ ਖਿਲਾਫ ਲੱਖਾਂ ਲੋਕ ਸੜਕਾਂ ਤੇ ਉਤਰੇ ਹਨ, ਪਰ ਇਜ਼ਰਾਈਲ ਦੇ ਕੰਨਾਂ ਤੇ ਜੂ ਵੀ ਨਹੀਂ ਰਿੰਗੀ। ਸੋ ਦਲ ਖਾਲਸਾ ਜਥੇਬੰਦੀ ਨੇ ਫਲਸਤੀਨੀਆਂ ਦੇ ਹੱਕ ਵਿੱਚ ਮਜ਼ਬੂਤ ਸਟੈਂਡ ਲਿਆ ਹੈ ਔਰ ਦੁਨੀਆ ਦੀ ਮਸ਼ਹੂਰ ਸਿੱਖ ਸ਼ਾਇਰਾ ਕੈਨੇਡਾ ਨਿਵਾਸੀ ਰੂਪੀ ਕੌਰ ਨੇ ਵਾਈਟ ਹਾਊਸ ਵੱਲੋਂ ਦੀਵਾਲੀ ਦਾ ਦਿੱਤਾ ਗਿਆ ਸੱਦਾ ਜਿਹੜਾ ਉਹ ਠੁਕਰਾ ਦਿੱਤਾ ਹੈ। ਰੂਪੀ ਕੌਰ ਦਾ ਕਹਿਣਾ ਹੈ ਕਿ ਅਮਰੀਕਾ ਗਜ਼ਾ ਵਿੱਚ ਹੋ ਰਹੀ ਫਲਸਤੀਨੀਆਂ ਦੀ ਨਸਲਕੁਸ਼ੀ ਲਈ ਬਰਾਬਰ ਦਾ ਜ਼ਿੰਮੇਵਾਰ ਹੈ ਔਰ ਇਸ ਲਈ ਅਮਰੀਕੀ ਨੀਤੀ ਦੇ ਪ੍ਰੋਟੈਸਟ ਵਜੋਂ ਜਿਹੜੇ ਇਸ ਸੱਦੇ ਨੂੰ ਠੁਕਰਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਗਜ਼ਾ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੜੀ ਨਰਕਾਂ ਵਾਲੀ ਬਣੀ ਹੋਈ ਹੈ। ਉਹਨਾਂ ਵਿਚਾਰਿਆਂ ਦੇ ਲਈ ਕੋਈ ਥੋੜ ਟਿਕਾਣਾ, ਹਾਂ ਦਾ ਨਾਰਾ ਜ਼ਰੂਰ ਲੋਕਾਂ ਨੇ, ਲੱਖਾਂ ਲੋਕ ਦੁਨੀਆ ਭਰ ਦੇ ਵਿੱਚ ਸੜਕਾਂ ਤੇ ਉਤਰੇ ਨੇ। ਇਸੇ ਹੀ ਵੀਕਐਂਡ ਵਾਸ਼ਿੰਗਟਨ ਦੇ ਵਿੱਚ ਵੀ ਬਹੁਤ ਵੱਡਾ ਪ੍ਰੋਟੈਸਟ ਸੀ। ਲਗਭਗ 3 ਲੱਖ ਲੋਕ ਜਿਹੜੇ ਮੈਜੋਰਿਟੀ ਨਾਨ ਮੁਸਲਿਮ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਿੱਖ ਨੌਜਵਾਨਾਂ ਨੇ ਉਸ ਦੇ ਵਿੱਚ ਪਾਣੀ ਦੀ ਸੇਵਾ, ਹਜ਼ਾਰਾਂ ਬੋਟਲਸ ਵਾਟਰ ਦੀਆਂ, ਜਿਹਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ। ਇੰਸਟਾਗ੍ਰਾਮ ਤੋਂ ਲੈ ਕੇ ਬਹੁਤ ਸਾਰੀਆਂ ਰੀਲਸ ਸਿੱਖ ਨੌਜਵਾਨਾਂ ਦੀ ਸੇਵਾ ਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਸੋ ਹੋਰ ਥਾਵਾਂ ਤੇ ਵੀ ਇਸ ਕਿਸਮ ਦਾ ਜਿਹੜਾ ਕਾਫੀ ਸਪੋਰਟ ਦੇ ਵਿੱਚ ਆ ਰਿਹਾ। ਲੇਕਿਨ ਜਦੋਂ ਇੱਕ ਪਾਸੇ ਅੱਖਾਂ ਬੰਦ ਕਰਕੇ ਜ਼ੁਲਮ ਕਰਨ ਵਾਲਿਆਂ ਨੇ ਧਈਆ ਕੀਤਾ ਹੋਏ ਕਿ ਉਹਨਾਂ ਨੇ ਅਲੱਗ ਹੀ ਮੁਕਾ ਦੇਣੀ ਹੈ, ਮਿਟਾ ਦੇਣੀ, ਔਰ ਇਹੀ ਜਦੋਂ ਅੱਜ ਅਸੀਂ 7 ਅਕਤੂਬਰ ਤੋਂ ਬਾਅਦ ਆਲਮੋਸਟ 9 ਨਵੰਬਰ ਨੂੰ ਗੱਲ ਕਰ ਰਹੇ ਹਾਂ। 7 ਅਕਤੂਬਰ ਇਸ ਲਈ ਕਿਉਂਕਿ ਉਸ ਦਿਨ ਹਮਾਸ ਨੇ ਇਜ਼ਰਾਈਲ ਦੇ ਇੱਕ ਹਿੱਸੇ ਦੇ ਉੱਤੇ ਅਟੈਕ ਕਰਕੇ 1300-1400 ਬੰਦੇ ਮਾਰੇ, 270 ਦੇ ਕਰੀਬ ਅਗਵਾ ਕੀਤੇ ਔਰ ਫੌਰਨ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਜਿਹਦੇ 'ਚ ਕਿ ਉਹਨਾਂ ਨੇ ਸਿਵਿਲੀਅਨ ਔਰ ਬੱਚੇ ਵੀ ਟਾਰਗੇਟ ਕੀਤੇ। ਰਾਤ 2/3 ਮਰਨ ਵਾਲੇ ਬੱਚੇ ਔਰ ਉਹਦੇ 'ਚ ਹਸਪਤਾਲ, ਸਕੂਲ, ਪਨਾਹ, ਯੂਨਾਈਟਿਡ ਨੇਸ਼ਨਸ ਦੇ ਰਿਫਿਊਜੀ ਸੈਂਟਰ। ਔਰ ਇਸ ਵੇਲੇ ਜਿਹੜੀ ਫਿਗਰ ਹੈ ਉਹ 10,000 ਤੋਂ ਜ਼ਿਆਦਾ ਮੌਤਾਂ ਨੇ ਫਲਸਤੀਨੀਆਂ ਦੀਆਂ, 20,000 ਤੋਂ ਜ਼ਿਆਦਾ ਜ਼ਖਮੀ ਨੇ ਔਰ 1 ਮਿਲੀਅਨ ਤੋਂ ਜ਼ਿਆਦਾ, 10 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਬੇਘਰੇ ਹੋ ਕੇ ਦੂਸਰੇ ਪਾਸੇ ਨੂੰ ਦੌੜੇ ਹੋਏ ਨੇ। ਔਰ ਅੱਜ ਬੜੀ ਰਾਹਤ ਦੀ ਖਬਰ ਸਾਰਿਆਂ ਨੇ ਕਿ ਜੀ ਇਜ਼ਰਾਈਲ ਨੇ ਹੁਣ ਕਹਿ ਦਿੱਤਾ ਹੈ ਕਿ ਉਹ 4 ਘੰਟੇ ਦਾ ਵਿੱਚ ਵਿਰਾਮ ਦੇਗਾ, ਪੌਜ਼ ਦੇਗਾ ਤਾਂ ਕਿ ਜਿਹੜੇ ਉੱਥੋਂ ਭੱਜਣਾ ਚਾਹਣ ਉਹ ਭੱਜ। ਇਹ ਬੜਾ ਤਰਸ। ਔਰ ਅਮਰੀਕਾ ਨੇ ਵੀ ਕਿਹਾ ਕਿ ਜੀ ਅਸੀਂ Israel to begin 4-hour humanitarian pause daily in northern Gaza. White House pauses would allow people to get out of harm's way and for deliveries of, ਉਹਨਾਂ ਨੇ ਕਹਿੰਦੇ ਜੀ ਦੇਖੋ ਕਿੰਨਾ ਚੰਗਾ ਕੀਤਾ 4 ਘੰਟੇ ਦਾ ਕਿ ਉੱਥੋਂ ਭੱਜੋ। ਹੁਣ ਮਕਸਦ ਹੀ ਉਹਨਾਂ ਦਾ ਉਸ ਥਾਂ ਨੂੰ ਜਿਹੜਾ ਹੈ ਉਹ ਫਲਸਤੀਨੀਆਂ ਤੋਂ ਖੋਹ ਕੇ ਉੱਥੇ ਉਹਨੂੰ ਇਜ਼ਰਾਈਲ ਦਾ ਹਿੱਸਾ ਬਣਾਉਣਾ ਹੈ ਔਰ ਉਹਦੇ ਲਈ ਉਹਨਾਂ ਨੇ ਇਸ 1 ਮਹੀਨੇ ਦੇ ਵਿੱਚ ਬਿਲਕੁਲ ਬੇਬਾਕ
ਔਰ ਬਿਲਕੁਲ ਬੇਸ਼ਰਮੀ ਦੇ ਨਾਲ, ਨੋ ਮੈਟਰ UN ਜਨਰਲ ਅਸੈਂਬਲੀ ਨੇ ਕੀ ਪਾਸ ਕੀਤਾ ਹੈ, ਨੋ ਮੈਟਰ ਦੁਨੀਆ ਕੀ ਕਹਿੰਦੀ ਹੈ। ਔਰ ਇਹ ਮੈਂ ਸਮਝਦਾ ਹਾਂ ਵੀ ਇਜ਼ਰਾਈਲ ਨੇ ਤਾਂ ਆਪਣੇ ਹੱਥ ਖੂਨ ਨਾਲ ਰੰਗੇ ਹੀ ਰੰਗੇ ਨੇ। ਅਮਰੀਕਾ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਦੇਖੋ ਵਕਤ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਹਿਸਾਬ ਕਰਦਾ ਹੈ, ਪਰ ਇਹ ਜਿਹੜੇ ਤੁਹਾਡੇ ਬਲੱਡ ਸਟੇਨਡ ਹੈਂਡਸ ਹੁੰਦੇ ਨੇ, ਤੁਹਾਡਾ ਇਹ ਕਦੇ ਵੀ ਜਿਹੜਾ ਉਹ ਇਤਿਹਾਸ 'ਚ ਮਾਫ ਨਹੀਂ ਹੁੰਦਾ। ਔਰ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਆਪ ਨੂੰ ਵੀ ਉਹਨਾਂ ਖੂਨੀ ਜਿਹੜਾ ਪੰਨਿਆਂ ਦੇ ਵਿੱਚ ਹੀ ਆਪਣਾ ਨਾਂ ਲਿਖਵਾ ਲਿਆ, ਜਿੱਥੇ ਕਿ ਬਿਲਕੁਲ ਬੇਤਰਸੀ ਦੇ ਨਾਲ ਬੱਚਿਆਂ ਔਰ ਬੀਬੀਆਂ ਦਾ ਕਤਲੇਆਮ ਕੀਤਾ ਜਾ ਰਿਹਾ। ਅਸੀਂ ਆਪਣੇ ਅੱਖਾਂ ਸਾਹਮਣੇ ਦੇਖ ਰਹੇ ਹਾਂ। ਔਰ ਬੇਸ਼ੱਕ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜਦੋਂ ਇਹ 7 ਅਕਤੂਬਰ ਤੋਂ ਸ਼ੁਰੂ ਹੋਇਆ, ਜਿਹੜਾ ਉਸ ਵੇਲੇ 2 ਰਾਵਾਂ ਸਿੱਖਾਂ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ। ਇੱਕ ਤਾਂ ਕਿਉਂਕਿ ਤਾਜ਼ਾ ਭਾਈ 5I ਵਾਲਾ ਜਿਹੜਾ ਇਸ਼ੂ ਆਇਆ ਸੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ, ਸੋ ਇੱਕ ਤਬਕਾ ਤਾਂ ਖੁੱਲ੍ਹ ਕੇ ਕਹਿ ਰਿਹਾ ਸੀ ਜੀ ਕਿ ਜੋ ਮਰਜ਼ੀ ਅਮਰੀਕਾ ਕਰਦਾ ਖੁੱਲ੍ਹ ਕੇ ਹਮਾਇਤ ਜਾਂ ਅੱਖਾਂ ਬੰਦ ਕਰਕੇ ਕਰੋ, ਪਰ ਜਿਹੜਾ ਇੱਕ ਸਾਈਜ਼ੇਬਲ ਸੈਕਸ਼ਨ ਹੈ ਉਹ ਇਹ ਸੋਚਦਾ ਸੀ ਕਿ ਨਹੀਂ, ਗੱਲ ਇਹ ਨਹੀਂ ਹੈ, ਅਸੀਂ ਕੋਈ ਸਾਈਡ ਨਹੀਂ ਲੈ ਰਹੇ ਕਿ ਹਮਾਸ ਨੂੰ ਅਸੀਂ ਕੋਈ ਐਪਰੀਸ਼ੀਏਟ ਕਰਦੇ ਹਾਂ ਜੋ ਕਰਤੂਤ ਉਹ ਕਰਦੇ ਨੇ, ਜਾਂ ਇਜ਼ਰਾਈਲ ਨੂੰ ਕਰਦੇ ਹਾਂ ਜੋ ਕਰਤੂਤਾਂ ਉਹ ਕਰਦੇ ਨੇ। ਪਰ ਸਾਡੇ ਲਈ ਦੋਵੇਂ ਹੀ ਜਿਹੜੇ ਨੇ ਹਿਊਮੈਨੀਟੇਰੀਅਨ ਇਸ਼ੂਜ਼ ਦੇ ਉੱਤੇ ਜੇ ਅਸੀਂ ਨਹੀਂ ਬੋਲਾਂਗੇ ਤਾਂ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਕਹਾਣ ਦਾ ਹੱਕ ਨਹੀਂ ਰੱਖਾਂਗੇ, ਜਿਹਦੇ 'ਚ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਮੈਸੇਜ ਹੈ ਹਿਊਮੈਨੀਟੇਰੀਅਨਿਜ਼ਮ ਦਾ ਲੁਕਿਆ ਹੋਇਆ। ਸੋ ਉਹਦੇ 'ਚ ਜ਼ਾਹਰਾ ਤੌਰ ਦੇ ਉੱਤੇ ਸਾਡੀ ਪੋਜੀਸ਼ਨ TV 84 ਦੇ ਹਵਾਲੇ ਨਾਲ ਜਾਂ ਆਪਣੇ ਸਟੈਂਸ ਦੇ ਹਵਾਲੇ ਨਾਲ ਬਿਲਕੁਲ ਕਲੀਅਰ ਸੀ ਕਿ ਪੋਲੀਟੀਕਲੀ ਅਸੀਂ 2 ਨੇਸ਼ਨ ਜਿਹੜੀ 2 ਸਟੇਟ ਸੋਲੂਸ਼ਨ ਹੈ ਉਹਦੇ 'ਚ ਯਕੀਨ ਰੱਖਦੇ ਹਾਂ। ਅਸੀਂ ਸਮਝਦੇ ਹਾਂ ਕਿ ਇਜ਼ਰਾਈਲ ਬੇਸ਼ੱਕ ਕਿਹਨਾਂ ਹਾਲਾਤਾਂ 'ਚ ਬਣਿਆ, ਕਿਹਨੇ ਬਣਾਇਆ, ਇਹਨੂੰ ਜੇ ਹੁਣ ਅਸੀਂ ਪਿੱਛੇ ਛੱਡ ਦਈਏ ਤੇ ਇਜ਼ਰਾਈਲ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ, ਪਰ ਉਹਦੇ ਨਾਲ ਫਲਸਤੀਨ ਇੱਕ ਬਰਾਬਰ ਵਾਇਬਲ ਸਟੇਟ ਦੇ ਤੌਰ ਤੇ ਜਿਹਦੇ 'ਚ ਵੈਸਟ ਬੈਂਕ ਔਰ ਗਜ਼ਾ ਔਰ ਇਹ ਸੈਟਲਮੈਂਟਸ ਇਹਨਾਂ ਦੀਆਂ ਚੁੱਕੀਆਂ ਜਾਣੀਆਂ ਚਾਹੀਦੀਆਂ ਨੇ। ਈਸਟ ਜੈਰੂਸ਼ਲਮ ਉਹਦੀ ਕੈਪੀਟਲ, ਔਰ ਇਹ 2 ਨੇਸ਼ਨ ਜਿਹੜੀ ਹੈ ਇਹੀ ਅਲਟੀਮੇਟਲੀ ਉੱਥੇ ਪਰਮਾਨੈਂਟ ਜਿਹੜਾ ਹੱਲ ਹੈ। ਨਾ ਹੀ ਇਜ਼ਰਾਈਲ ਨੂੰ ਕੋਈ ਵਾਈਪ ਆਊਟ ਕਰਨ ਦੀ ਹਿੰਮਤ ਰੱਖਦਾ ਤੇ ਨਾ ਹੀ ਇਹ ਕਰਨਾ ਬਣਦਾ, ਨਾ ਹੀ ਇਜ਼ਰਾਈਲ ਜੇ ਚਾਹੇ ਕਿ ਵੀ ਉਹ ਸਾਰੇ ਫਲਸਤੀਨੀਆਂ ਨੂੰ ਇੰਨਾ ਕੁ ਭਜਾ ਦੇਗਾ, ਖਾਲੀ ਕਰ ਦੇਗਾ ਕਿਤੇ ਮੁਸਲਮਾਨ ਦੇਸ਼ਾਂ 'ਚੋਂ ਚਲੇ ਜਾਣਗੇ ਤੇ ਉਹਨੂੰ ਗ੍ਰੇਟਰ ਇਜ਼ਰਾਈਲ, ਇਵੇਂ ਵੀ ਹੋਣਾ ਨਹੀਂ, ਪੀਸ ਨਹੀਂ ਹੋਏਗੀ ਸਾਰੇ 'ਚੋਂ। ਤੇ ਦੂਸਰਾ ਜ਼ਾਹਰ ਹੈ ਸਾਡਾ ਹਿਊਮੈਨੀਟੇਰੀਅਨ ਐਸਪੈਕਟ ਕਿ ਭਾਈ ਉਹਨੂੰ ਤਾਂ ਨਾ UN ਚਾਰਟਰ, ਨਾ ਹੀ ਲਾਅ, ਨਾ ਹੀ ਕੋਵੈਨੈਂਟ, ਨਾ ਹੀ ਕੋਈ ਹੋਰ ਕਨਵੈਨਸ਼ਨਸ UN ਦੀਆਂ ਮੰਨਦੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਟੈਂਡ ਦੇ ਉੱਤੇ ਹੀ ਸਾਡੀ ਕਨਸਟੈਂਟ ਗੱਲਬਾਤ ਰਹੀ ਹੈ। ਔਰ ਦਲ ਖਾਲਸਾ ਜਥੇਬੰਦੀ ਜਿਹੜੀ ਸਿੱਖ ਸੋਵਰਨਿਟੀ ਦੇ ਲਈ 70s ਤੋਂ ਹੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀ ਅਗਵਾਈ ਦੇ ਵਿੱਚ ਸਰਗਰਮ ਹੈ। ਉਹਨਾਂ ਨੇ ਵੀ ਇਸ ਦੇ ਉੱਤੇ ਕਾਫੀ ਸਟਰੋਂਗ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ 30 ਦਿਨ 10,000 ਮੌਤਾਂ, UN ਤੇ ਅੰਤਰਰਾਸ਼ਟਰੀ ਭਾਈਚਾਰਾ ਇਜ਼ਰਾਈਲ ਹੱਥੋਂ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੋਕਣ ਵਿੱਚ ਫੇਲ। ਕਿ ਭਾਈ ਇੰਨਾ ਕੁਝ ਹੋ ਰਿਹਾ ਹੈ, ਇੰਟਰਨੈਸ਼ਨਲ ਕਮਿਊਨਿਟੀ ਆਪਣੀ ਰਿਸਪੌਂਸਿਬਿਲਟੀ ਦੇ ਵਿੱਚ ਨਾਕਾਮਯਾਬ ਹੋਈ ਹੈ, ਫੇਲ ਹੋਈ ਹੈ। ਔਰ ਉਹਦੇ 'ਚ ਕਮਰਪਾਲ ਸਿੰਘ ਹੋਰਾਂ ਨੇ ਜਿਹੜੇ ਪਾਰਟੀ ਦੇ ਆਗੂ ਨੇ, ਉਹਨਾਂ ਨੇ ਇਹ ਕਿਹਾ ਕਿ ਹਜ਼ਾਰਾਂ ਨਿਹੱਥੇ ਫਲਸਤੀਨੀ ਲੋਕਾਂ ਦੀਆਂ ਜਾਨਾਂ ਦੇ ਜਾਣ ਉੱਤੇ ਗਹਿਰੇ ਦੁੱਖ ਦਾ ਮੈਂ ਇਜ਼ਹਾਰ ਕਰਦਾ। ਔਰ ਇਹ ਦੁਨੀਆ ਦੇ ਸ਼ਕਤੀਸ਼ਾਲੀ ਮੁਲਕਾਂ ਨੂੰ ਅਸਰਦਾਰ ਢੰਗ ਨਾਲ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਫਲਸਤੀਨ ਦੇ ਲੋਕਾਂ ਦੇ ਦਰਦ ਅਤੇ ਪੀੜਾ ਦਾ ਅਹਿਸਾਸ ਕਰਦੇ ਹਾਂ, ਕਿਉਂਕਿ ਸਿੱਖ ਕੌਮ 1984 ਦੇ ਦੌਰ ਵਿੱਚ ਨਸਲਕੁਸ਼ੀ ਦਾ ਦੁਖਾਂਤ ਝੱਲ ਚੁੱਕੀ ਹੈ। ਉਹਨਾਂ ਕਿਹਾ ਜੋ ਕੁਝ ਅੱਜ ਫਲਸਤੀਨ ਦੇ ਲੋਕਾਂ ਨਾਲ ਵਾਪਰ ਰਿਹਾ ਹੈ ਉਹ ਨਸਲਕੁਸ਼ੀ ਦੀ ਪਰਿਭਾਸ਼ਾ ਵਿੱਚ ਫਿੱਟ ਬੈਠਦਾ ਹੈ। ਦੋਨਾਂ ਪਾਸਿਆਂ ਤੋਂ ਨਿਰਦੋਸ਼ਾਂ ਦੇ ਡੁੱਲ ਰਹੇ ਖੂਨ ਦਾ ਉਹਨਾਂ ਨੂੰ ਅਫਸੋਸ ਹੈ। ਫਿਰ ਉਹਨਾਂ ਨੇ ਭਾਰਤ ਨੂੰ ਐਕਸਪੋਜ਼ ਕੀਤਾ ਕਿ ਭਾਈ ਭਾਰਤ ਨੇ ਈਵਨ ਉਸ ਮਤੇ ਦੇ ਹੱਕ 'ਚ ਵੋਟ ਨਹੀਂ ਪਾਈ ਜਿੱਥੇ ਕਿ ਹਿਊਮੈਨੀਟੇਰੀਅਨ ਏਡ ਦੇ ਲਈ ਟੈਂਪਰੇਰੀ ਸੀਜ਼ਫਾਇਰ ਦਾ ਜਿਹੜਾ ਉਹ ਮੰਗ ਕੀਤੀ ਗਈ ਸੀ। ਸੋ ਇਹ ਅਸੀਂ ਸਮਝਦੇ ਹਾਂ ਕਿ ਇਹ ਵੀ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਤੇ ਇਹ ਵੀ ਆਏਗਾ ਕਿ ਭਾਈ ਸਿੱਖ ਕੌਮ ਕਿਵੇਂ ਖਲੋਤੀ ਸੀ ਜਿਹਦੇ ਨਾਲ ਵੀ ਜ਼ੁਲਮ ਹੋ ਰਿਹਾ। ਲੇਕਿਨ ਇਹ ਖਬਰਾਂ ਕਿਉਂਕਿ ਭਾਰਤੀ ਮੀਡੀਆ ਨੇ ਵੀ ਖਾ ਜਾਣੀਆਂ ਹੁੰਦੀਆਂ ਨੇ, ਬਾਹਰਲੇ ਨੇ ਤਾਂ ਕੀ ਦੇਣੀ ਹੈ, ਪਰ ਜਦੋਂ ਕੋਈ ਬਾਹਰਲਾ ਹਾਈ ਪ੍ਰੋਫਾਈਲ
ਨਾ ਆਪਣਾ ਪ੍ਰੋਟੈਸਟ ਦਰਜ ਕਰਾਉਂਦਾ ਹੈ ਉਹ ਫਿਰ ਦੁਨੀਆ ਦੀਆਂ ਪ੍ਰਮੁੱਖ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ। ਔਰ ਇਸੇ ਤਰ੍ਹਾਂ ਬੀਬੀ ਰੂਪੀ ਕੌਰ ਦਾ ਨਾਮ ਬਹੁਤ ਸਾਰਿਆਂ ਨੇ ਫਾਰਮਰ ਮੂਵਮੈਂਟ ਦੇ ਦੌਰਾਨ ਸੁਣਿਆ, ਜਦੋਂ ਖੁੱਲ ਕੇ ਉਹ ਕਿਸਾਨਾਂ ਦੇ ਹੱਕ 'ਚ ਖਲੋਤੀ ਭਾਰਤ ਸਰਕਾਰ ਨੂੰ। ਹਾਲਾਂ ਮੈਂ ਤਾਂ ਉਹਨਾਂ ਬਾਰੇ ਪਹਿਲਾਂ ਤੋਂ ਜਾਣਦਾ ਕਿਉਂਕਿ ਉਹ ਪਰਿਵਾਰ ਵੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਰਿਹਾ। ਸੋ ਰੂਪੀ ਕੌਰ ਦੀਆਂ ਮੁੱਢਲੀਆਂ ਜਿਹੜੀਆਂ ਪੋਇਟਰੀ ਔਰ ਪੋਇਮਸ ਨੇ ਉਹ ਬਹੁਤ ਸਾਰੀਆਂ ਜੋ ਕੁਝ ਸਿੱਖ ਕੌਮ ਦੇ ਉੱਤੇ ਹੋ ਰਹੇ ਜ਼ੁਲਮ ਨੇ ਉਹਨਾਂ ਦੇ ਨਾਲ ਸੰਬੰਧਿਤ ਨੇ। ਲੇਕਿਨ 2015 ਦੇ ਵਿੱਚ ਰੂਪੀ ਕੌਰ ਇੰਟਰਨੈਸ਼ਨਲ ਪਰਸਨੈਲਿਟੀ ਬਣੀ ਜਦੋਂ ਕਿ ਉਹਨੇ ਆਪਣੀ ਭੈਣ ਦੇ ਨਾਲ ਇੱਕ ਫੋਟੋ ਸੀਰੀਜ਼ ਕੀਤੀ ਕਿ ਵੀ ਜਦੋਂ ਬੀਬੀਆਂ ਮੈਂਸਟਰੂਏਸ਼ਨ ਪੀਰੀਅਡ ਚੋਂ ਲੰਘਦੀਆਂ ਨੇ ਉਹ ਕੀ ਹੁੰਦਾ ਹੈ। ਹਾਲਾਂ ਇਸ ਦੇ ਉੱਤੇ ਕ੍ਰਿਟਿਸਿਜ਼ਮ ਵੀ ਹੋਇਆ, ਟਵਿੱਟਰ ਨੇ ਉਹਨੂੰ ਬਲੌਕ ਵੀ ਕੀਤਾ, ਪਰ ਉਹਨਾਂ ਦੀ ਫਿਰ ਜਿਹੜੀ ਪੋਇਟਰੀ ਦੀ ਇੱਕ ਕਲੈਕਸ਼ਨ ਕਿਤਾਬ ਸੀ ਮਿਲਕ ਐਂਡ ਹਨੀ ਜਿਹੜੀ 2015 ਚ ਰਿਲੀਜ਼ ਹੋਈ, ਪਹਿਲਾਂ ਉਹਨੇ ਸੈਲਫ ਪਬਲਿਸ਼ ਕੀਤੀ ਔਰ ਬਾਅਦ ਚੋਂ ਇੰਨੀ ਪਪੂਲਰ ਹੋਈ ਕਿ 2017 ਦੇ ਵਿੱਚ ਨਿਊਯਾਰਕ ਟਾਈਮਸ ਦੀ ਬੈਸਟ ਸੈਲਰ ਉਹ ਜਿਹੜੀ ਹੈ ਬੁੱਕ ਬਣੀ ਔਰ 3 ਮਿਲੀਅਨ ਤੋਂ ਜ਼ਿਆਦਾ 30 ਲੱਖ ਤੋਂ ਜ਼ਿਆਦਾ ਕਿਤਾਬਾਂ ਇਹ ਵਿਕੀਆਂ। ਹੁਣ ਇਹ ਰੂਪੀ ਕੌਰ ਇਸ ਵੇਲੇ ਇੰਟਰਨੈਸ਼ਨਲ ਸੈਲੀਬ੍ਰਿਟੀ ਹੈ ਔਰ ਆਉਣ ਵਾਲੇ ਸ਼ਾਇਦ ਸੰਡੇ ਦੀਵਾਲੀ ਹੈ ਔਰ ਵਾਈਟ ਹਾਊਸ 'ਚ ਬੀਬੀ ਕਮਲਾ ਬੈਠੀ ਹੈ। ਉਹਨੇ ਦੀਵਾਲੀ ਦਾ ਖਾਸ ਫੰਕਸ਼ਨ ਵਾਈਟ ਹਾਊਸ ਵੱਲੋਂ ਰੱਖਿਆ ਹੈ, ਦੀਵੇ ਜਗਾਣੇ ਨੇ, ਰਾਮ ਜੀ ਦੀ ਪੂਜਾ ਕਰਨੀ ਹੈ ਔਰ ਫਿਰ ਇਹ ਦੱਸਣ ਲਈ ਕਿ ਜੀ ਅਸੀਂ ਕਿਵੇਂ ਸਾਊਥ ਏਸ਼ੀਅਨ ਕਮਿਊਨਿਟੀ ਔਰ ਸਾਰੀ ਜਿਹੜੀ ਹੈ ਉਹ ਉਸ ਨੂੰ ਕਰ ਰਹੇ। ਬੀਬੀ ਰੂਪੀ ਕੌਰ ਨੂੰ ਵੀ ਸਪੈਸ਼ਲ ਇਨਵੀਟੇਸ਼ਨ ਦਿੱਤਾ ਗਿਆ ਸੀ ਵਾਈਟ ਹਾਊਸ ਵੱਲੋਂ ਕਿ ਤੁਸੀਂ ਆ ਕੇ ਜਿਹੜਾ ਹੈ ਪਰਫਾਰਮ ਕਰਨਾ ਹੈ ਔਰ ਪਾਰਟਿਸਿਪੇਟ ਕਰਨਾ ਹੈ। ਹੁਣ ਇਹ ਖਬਰ ਕਿਸੇ ਮਾੜੇ ਮੋਟੇ ਮੈਗਜ਼ੀਨ ਜਾਂ ਅਖਬਾਰ ਦੀ ਨਹੀਂ ਹੈ, ਵਾਸ਼ਿੰਗਟਨ ਪੋਸਟ ਦੀ ਹੈ ਔਰ ਹੈਡਲਾਈਨ ਹੈ ਰੂਪੀ ਕੌਰ ਰਿਜੈਕਟਸ ਵਾਈਟ ਹਾਊਸ ਇਨਵੀਟੇਸ਼ਨ ਟੂ ਅਟੈਂਡ ਦੀਵਾਲੀ ਸੈਲੀਬ੍ਰੇਸ਼ਨ। ਉਹਨੇ ਕਿਹਾ ਬਿਲਕੁਲ ਨਹੀਂ, ਮੈਂ ਤੁਹਾਡਾ ਕੋਈ ਦੀਵਾਲੀ ਦਾ ਫੰਕਸ਼ਨ ਅਟੈਂਡ ਕਰਨ ਨਹੀਂ ਆ ਰਹੀ। ਸਟੇਟਮੈਂਟ ਉਹਨਾਂ ਨੇ ਨਾਲ ਦਿੱਤੀ। ਉਹਨਾਂ ਨੇ ਕਿਹਾ ਰੂਪੀ ਕੌਰ said she denied the offer because of Biden administration's support for Israel's war against Hamas, which has killed thousands of people in Gaza Strip, a campaign she deemed genocide. She also denounced the White House for not advocating a ceasefire. नहीं मजबूत होने क्या तुसी ਫਲਸਤੀਨੀਆਂ ਦਾ ਜੈਨੋਸਾਈਡ ਕਰ ਰਹੇ ਹੋ, ਤੁਸੀਂ ਵਾਈਟ ਹਾਊਸ ਇਹਦੇ ਲਈ ਜ਼ਿੰਮੇਵਾਰ ਹੈ ਔਰ ਤੁਸੀਂ ਈਵਨ ਹਿਊਮੈਨਿਟੇਰੀਅਨ ਏਡ ਦੇ ਲਈ ਵੀ ਸੀਜ਼ਫਾਇਰ ਦੀ ਹਮਾਇਤ ਨਹੀਂ ਕੀਤੀ। ਉਹਨੇ ਕਿਹਾ ਆਈ ਐਮ ਸਰਪ੍ਰਾਈਜ਼ਡ this administration finds it acceptable to celebrate Diwali when their support of the current atrocities against Palestinians represent the exact opposite of what this holiday means for many of us. ਉਹਨੇ ਕਿਹਾ ਤੁਸੀਂ ਦੀਵਾਲੀ ਮਨਾ ਰਹੇ ਹੋ, ਸਾਨੂੰ ਪੁੱਛੋ ਦੀਵਾਲੀ ਦਾ ਮਤਲਬ ਕੀ ਹੈ ਕਿ ਜਦੋਂ ਜ਼ੁਲਮ ਦਾ ਜ਼ਾਹਰ ਹੈ। ਗੁਰੂ ਹਰਗੋਬਿੰਦ ਸਾਹਿਬ ਉਹ 52 ਉਹਨਾਂ ਰਾਜਿਆਂ ਨੂੰ ਛੁਡਾ ਕੇ ਰਿਹਾ ਕਰਾ ਕੇ ਲਿਆਏ ਬੰਦੀ ਛੋੜ ਦਿਵਸ ਕਿ ਇੱਕ ਪਾਸੇ ਤਾਂ ਇਹ ਲਿਬਰੇਸ਼ਨ ਤੋਂ ਬਾਅਦ ਖੁਸ਼ੀ ਹੈ ਕਿ ਵੀ ਗੁਲਾਮੀ ਚੋਂ ਲਿਬਰੇਟ ਹੋਏ ਤੇ ਤੁਸੀਂ ਜ਼ੁਲਮ ਕਰ ਰਹੇ ਹੋ ਤੇ ਮੈਨੂੰ ਆ ਕੇ ਕਹਿ ਰਹੇ ਹੋ ਵੀ ਮੈਂ ਤੁਹਾਡੇ ਨਾਲ ਦੀਵਾਲੀ ਮਨਾਵਾਂ। ਬਿਲਕੁਲ। ਔਰ ਬੜੀ ਉਹਨਾਂ ਨੇ ਇਹ ਕਿਹਾ ਮਜ਼ਬੂਤੀ ਦੇ ਨਾਲ ਕਿ ਇਹ ਜਿਹੜਾ ਮੇਰਾ ਪਾਰਟ ਹੈ। ਕੌਰ said she often uses the Diwali holiday to reflect on what it means to fight for freedom against oppression. ਕਿ ਮੈਂ ਤਾਂ ਦੀਵਾਲੀ ਦਾ ਦਿਨ ਇਹ ਸੋਚਦੀ ਹਾਂ ਕਿ ਇਹ ਮਤਲਬ ਕੀ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਜਿਹੜੀ ਆਜ਼ਾਦੀ ਲਈ ਲੜਨਾ ਹੈ। ਇਸ ਦੇ ਉੱਤੇ ਮੈਂ ਜਿਹੜਾ ਆਪਣੇ ਆਪ ਨੂੰ ਫੋਕਸ ਕਰਦੀ ਹਾਂ ਔਰ ਇਹ ਉਹਨੇ ਕਿਹਾ ਵਾਸ਼ਿੰਗਟਨ ਪੋਸਟ ਨੇ ਕਿ ਵਾਈਟ ਹਾਊਸ ਨੇ ਅਜੇ ਤੱਕ ਇਹਦੇ ਤੇ ਰਿਐਕਸ਼ਨ ਨਹੀਂ ਦਿੱਤਾ ਔਰ ਉਹਨੇ ਕਿਹਾ ਕਿ ਰੂਪੀ ਕੌਰ ਨੇ ਕਿ ਵੀ ਮੈਂ ਇਹ ਸਮਝਦੀ ਹਾਂ ਕਿ ਵੀ she will not allow any likeness to be used in whitewashing the administration's actions. कि जो ये कर रहे ने ये मेरा नाम वरत के समझन के जी ये सुरखरू हो गए और दूसरा हो गए, मैं ਇਹਦੇ 'ਚ ਪਾਰਟਿਸਿਪੇਟ ਨਹੀਂ ਕਰ ਰਹੀ। ਔਰ ਹੁੰਦਾ ਤਾਂ ਇਹੀ ਹੈ ਜਦੋਂ ਕੋਈ ਬੋਲਡ ਸਟੈਂਡ ਲੈਂਦਾ ਹੈ ਉਹਦੇ ਤੋਂ ਬਾਅਦ ਇੱਕ ਹੋਰ ਕੋਈ ਪ੍ਰੋਮਿਨੈਂਟ ਐਕਟਰੈਸ ਹੈ ਰੀਚਾ ਮੋਰੀਗਨ, ਹਿੰਦੂ ਬੀਬੀ ਹੋ ਸਕਦੀ ਹੈ, ਉਹਨੇ ਵੀ ਨਾਲ ਦੀ ਨਾਲ ਕਿਹਾ ਕਿ ਵੀ Kaur's statement, which was also posted to Instagram, drew support from her followers. Actress Richa Murjani said she would also boycott the event, and Brown Girl magazine said it had declined an invitation. ਇਹ ਵੀ ਦੋਨੋਂ ਜਿਹੜੀਆਂ ਨੇ ਰਿਚਾ ਮੁਜਰਾਨੀ ਔਰ ਜਿਹੜੀ ਬਰਾਊਨ ਗਰਲ ਮੈਗਜ਼ੀਨ ਵਾਲਿਆਂ ਨੂੰ ਵੀ ਇਨਵੀਟੇਸ਼ਨ ਹੋਏਗੀ ਦਿਵਾਲੀ। ਉਹਨੇ ਕਿਹਾ ਜੀ ਜੇ ਰੂਪੀ ਕੌਰ ਨੇ ਕਿਹਾ ਅਸੀਂ ਵੀ ਜਿਹੜਾ ਇਸ ਦਾ ਬਾਈਕਾਟ ਕਰ ਰਹੇ ਹਾਂ।
ਮੈਗਜ਼ੀਨ ਨੇ ਤਾਂ ਕਿਹਾ ਥੈਂਕ ਯੂ ਰੂਪੀ ਕੌਰ ਫॉर ਬੀਇੰਗ ਅ ਵੌਇਸ ਵੀ ਕੈਨ ਕਾਊਂਟ ਔਨ, ਕਿ ਤੂੰ ਸਾਡੀ ਆਵਾਜ਼ ਬਣੀ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਇੱਕ ਛੋਟੀ ਜਿਹੀ ਕੌਮ ਹੈ, 35 ਮਿਲੀਅਨ ਦੀ, ਸਟਰਗਲ ਕਰ ਰਹੇ ਹਾਂ, ਇੱਕ ਤੋਂ ਬਾਅਦ ਇੱਕ ਰਜੀਮ ਨਾਲ ਵਾਹ ਹੈ। ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕਰ ਰਿਹਾ, ਉੱਥੇ ਵੀ ਜ਼ੁਲਮ ਕਰ ਰਿਹਾ, ਪਰ ਸਾਡੀਆਂ ਅੱਖਾਂ ਸਾਹਮਣੇ ਫਲਸਤੀਨੀਆਂ ਤੇ ਹੁੰਦੇ ਜ਼ੁਲਮ ਨਾ ਸਹਾਰੇ ਯੋਗ ਨੇ, ਸਾਰਨ ਯੋਗ ਨੇ, ਨਾ ਦੇਖੇ ਜਾਣ ਯੋਗ ਨੇ। ਸੋ ਅਸੀਂ ਸਮਝਦੇ ਹਾਂ ਵੀ ਦਲ ਖਾਲਸਾ, ਰੂਪੀ ਕੌਰ ਔਰ ਉਹ ਸਿੱਖ ਵਲੰਟੀਅਰ ਜਿਹੜੇ ਦੁਨੀਆ ਭਰ ਜਿੱਥੇ ਪ੍ਰੋਟੈਸਟ ਹੋ ਰਹੇ ਨੇ ਉੱਥੇ ਉਸ ਸੇਵਾ ਦੇ ਵਿੱਚ ਜਾ ਕੇ ਜੁਟਦੇ ਨੇ, ਪਾਰਟਿਸਿਪੇਟ ਕਰਦੇ ਨੇ, ਇਹ ਸਾਡਾ ਮਾਣ ਨੇ। ਇਹ ਵੀ ਇੱਕ ਆਪਣੀ ਕਿਸਮ ਦੀ ਹਿਸਟਰੀ ਲਿਖੀ ਜਾ ਰਹੀ ਹੈ। ਬੇਸ਼ੱਕ ਜਿੱਥੇ ਇੰਨੇ ਅਰਬ ਮੁਲਕ, ਦੂਜੇ ਤੀਜੇ ਔਰ ਇੰਨੇ ਲੱਖਾਂ ਲੋਕਾਂ ਦੀ ਆਵਾਜ਼ ਕੋਈ ਫੈਸਲਾ ਤਾਂ ਨਹੀਂ ਬਦਲਾ ਰਹੀ, ਪਰ ਜਿਵੇਂ ਮੈਂ ਅਕਸਰ ਉਹ ਚਿੜੀ ਦੀ ਕਹਾਣੀ ਹੁੰਦੀ ਹੈ ਕਿ ਵੀ ਜੰਗਲ ਨੂੰ ਅੱਗ ਲੱਗੀ ਹੈ, ਉਹ ਆਪਣੀ ਚੁੰਝ ਨਾਲ ਪਾਣੀ ਭਰ ਕੇ ਸੋ ਉਹਨੂੰ ਕੋਈ ਪੁੱਛਦਾ ਹੈ ਕਿ ਬਈ ਤੈਨੂੰ ਲੱਗਦਾ ਵੀ ਇਹਦੇ ਨਾਲ ਅੱਗ, ਉਹਨੇ ਕਿਹਾ ਵੀ ਨਹੀਂ ਮੈਂ ਤਾਂ ਨਹੀਂ ਕਰ ਸਕਦਾ, ਲੇਕਿਨ ਜਦੋਂ ਮੈਂ ਆਪਣੇ ਮੇਕਰ ਦੇ ਸਾਹਮਣੇ ਜਾਵਾਂਗੀ ਮੈਂ ਕਹਾਂਗੀ ਵੀ ਤੂੰ ਮੈਨੂੰ ਚੁੰਝ ਹੀ ਇੰਨੀ ਦਿੱਤੀ ਸੀ, ਮੈਂ ਐਫਰਟ ਕੀਤਾ। ਸੋ ਘੱਟੋ ਘੱਟ ਸਿੱਖਾਂ ਨੇ ਇਸ ਸਾਰੇ ਮੁੱਦੇ ਦੇ ਉੱਤੇ ਵੀ ਇਸ ਲਾਈਨ ਦੇ ਨਾਲ ਆਪਣਾ ਇਤਿਹਾਸ ਯੂਨੀਕ ਜੋ ਸਾਡਾ ਹੈ ਮਜ਼ਲੂਮ ਦੇ ਨਾਲ ਖਲੋਣ ਦਾ, ਉਸ ਨੂੰ ਫਿਰ ਦੁਹਰਾਇਆ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਿੱਖ ਚਿੰਤਕ ਸਰਦਾਰ ਸਵਿੰਦਰ ਸਿੰਘ ਥਾਂਦੀ ਜੀ ਨੇ ਇੱਕ ਲਿਖਤ ਭੇਜੀ ਹੈ ਔਰ ਉਹਨਾਂ ਨੇ ਮੁਤਾਲਿਆ ਕਰਕੇ ਦੱਸਿਆ ਹੈ ਕਿ ਖਾਲਿਸਤਾਨ ਰੈਫਰੈਂਡਮ ਦੀ ਲਹਿਰ ਨਾਲ ਕਿਵੇਂ ਭਾਰਤੀ ਹਿੱਤ ਅੰਤਰਰਾਸ਼ਟਰੀ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਖਾਲਿਸਤਾਨ ਰੈਫਰੈਂਡਮ ਆਪਣੇ ਆਪ ਦੇ ਵਿੱਚ ਇੱਕ ਇੰਟਰਨੈਸ਼ਨਲ ਮੂਵਮੈਂਟ ਬਣੀ। ਉਹਨੇ ਸਿੱਖ ਕੌਮ ਦੇ ਕਾਜ਼ ਨੂੰ ਤਾਂ ਹਾਈਲਾਈਟ ਕੀਤਾ ਹੀ ਕੀਤਾ, ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੰਡੀਆ ਦਾ ਰੋਗ ਸਟੇਟ ਵਾਲਾ ਚਿਹਰਾ ਵੀ, ਅਗਲੀ ਚਿਹਰਾ ਵੀ ਨੰਗਾ ਹੋਇਆ। ਔਰ ਹੁਣ ਕਿਉਂਕਿ ਜਦੋਂ ਸਿੱਖਾਂ ਦੇ ਵਿੱਚ ਇੱਕ ਚੇਤਨਾ ਹੈ, ਇਹ ਵੀ ਇੱਕ ਮੂਵ ਹੈ ਕਿ ਭਾਈ ਇਹ ਜਿਹੜੇ ਭਾਰਤ ਦੇ ਵਪਾਰਕ ਇੰਟਰਸਟ ਨੇ ਇਹਨਾਂ ਨੂੰ ਹਰਟ ਕਰਨਾ ਬੜਾ ਜ਼ਰੂਰੀ ਹੈ। ਜਦੋਂ ਤੱਕ ਇਹਨਾਂ ਦੀ ਪਾਕਟ ਨੂੰ, ਬਟੂਏ ਨੂੰ ਹੱਥ ਨਹੀਂ ਪੈਂਦਾ, ਇਹ ਸਮਝਣਗੇ ਨਹੀਂ। ਔਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਉਂਕਿ ਭਾਰਤ ਇੰਟਰਨੈਸ਼ਨਲੀ ਐਕਸਪੋਜ਼ ਹੋਇਆ ਹੈ ਤੇ ਕੀ ਇਸ ਦਾ ਜਿਹੜੀਆਂ ਇਹਨਾਂ ਮੁਲਕਾਂ ਦੀਆਂ ਟ੍ਰੇਡ ਟ੍ਰੀਟੀਜ਼ ਨੇ, ਅਦਰਵਾਈਜ਼ ਵਪਾਰਕ ਹਿੱਤ ਨੇ ਜਾਂ ਇਕਨੋਮਿਕਲ ਇੰਟਰਸਟ ਨੇ, ਕੀ ਇਹ ਵੀ ਹਰਟ ਹੋ ਰਹੇ ਨੇ। ਔਰ ਇਸ ਦੇ ਉੱਤੇ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਦੀ ਲਿਖਤ ਜਿਹੜੀ ਹੈ, ਜਿਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ, ਜੋ ਅਸੀਂ ਆਪਣਾ ਟਾਈਟਲ ਵੀ ਇਹੀ ਇਸਤੇਮਾਲ ਕੀਤਾ, ਇਸ ਦਾ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਹਰਟਿੰਗ ਇੰਡੀਆਜ਼ ਇੰਟਰਸਟ ਗਲੋਬਲੀ ਨਾਓ, ਕਿ ਕੀ ਉਹਨਾਂ ਦੇ ਦੁਨੀਆ ਭਰ ਦੇ ਵਿੱਚ ਇੰਟਰਸਟ ਜਿਹੜੇ ਨੇ ਹਰਟ ਹੋ ਰਹੇ ਨੇ। ਔਰ ਇਹ ਉਹਨਾਂ ਨੇ ਸ਼ੁਰੂਆਤ ਇਹ ਕੀਤੀ ਕਿ ਐਨ ਆਰਟੀਕਲ published on online news portal states India's High Commissioner to Canada asking Ottawa to produce more evidence in relation to Shahid Nijar's assassination on 18th June. A few notable questions do arise in context to this latest revelation by India, which are stated below. ਹੁਣ ਤੱਕ ਤਾਂ ਇਹ ਬਿਲਕੁਲ ਤੜੰਗ ਹੋਏ ਸੀ। ਹੁਣ ਉਹਨਾਂ ਨੇ ਕਿਹਾ ਜੀ ਕੋਈ ਹੋਰ ਸਬੂਤ ਵੀ ਦਿਓ ਜੇ ਹੈਗੇ। ਇਹਦਾ ਮਤਲਬ ਇਹ ਹੈ ਕਿ ਬਾਂਹ ਤਾਂ ਮਰੋੜੀ ਹੋਈ ਹੈ ਔਰ ਉਹ ਵੀ ਫਸੇ ਹੋਏ ਨੇ, ਉਹਨਾਂ ਦੀ ਵੀ ਸ਼ਾਹ ਰਗ ਫੜੀ ਹੋਈ ਹੈ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹਦਾ ਕਹਿਣਾ ਹੈ ਹਾਈ ਕਮਿਸ਼ਨਰ ਦਾ ਕਿ ਜੀ ਹੋਰ ਸਬੂਤ ਦਿਓ, ਟਾਈਮਿੰਗ ਇਹਦੀ, ਕਿਉਂਕਿ US Secretary of State Anthony Blinken will be in India on November 10th as part of Middle East and Indo-Pacific visit
During the visit, it is but obvious that US will be asking India to join the investigation in Pai Niger's assassination case once again. This incriminating statement from India's behest comes a day later when PM Trudeau put up the question about when the Prime Minister Trudeau was put the question about Canada's relationship with India at the White House summit and just before Secretary Blinken's visit. The big question that arises is, why could India's High Commissioner not make this statement earlier if evidence was not conclusive? उन्होंने कहा जी हुण क्योंकि ब्लिंकन जा रहे हैं उन्होंने दे सैकटरी ऑफ स्टेट 10 नवंबर ਨੂੰ ਆਲਰੇਡੀ ਜਿਸ ਦਿਨ ਜਸਟਿਨ ਟਰੂਡੋ ਵਾਈਟ ਹਾਊਸ ਆਏ ਨੇ ਇਹ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਹੁਣੀ ਇਹ ਹਾਈ ਕਮਿਸ਼ਨਰ ਕਿਉਂ ਕਹਿ ਰਿਹਾ ਜੀ ਹੋਰ ਸਬੂਤ ਦਿਓ ਪਹਿਲਾਂ ਨਹੀਂ ਸੀ ਉਹਨਾਂ ਨੂੰ ਚੇਤਾ ਆਇਆ ਫਿਰ ਇੰਡੀਆ ਸਟਿਲ ਇਨ ਡਿਨਾਇਲ ਮੋਡ Challenging a nation's sovereignty is the most despicable act any country or outfit can do. In no uncertain terms can it be sidelined like just another routine incident, what India has been asking Canada to do. India, being in denial mode, did not expect Canada to halt its trade pact. Questions that arise if no evidence was produced are. उन्होंने कहा कि जी ये जिथे ਕੈਨੇਡਾ ਨੇ ਟ੍ਰੇਡ ਪੈਕਟ ਤਾਂ ਹਰਟ ਕਰਤਾ ਇੰਟਰਸਟ ਤਾਂ ਹਰਟ ਹੋਣਾ ਸ਼ੁਰੂ ਹੋਇਆ ਉਹਨਾਂ ਨੇ ਕਿਹਾ ਪਰ ਹੁਣ ਜਦੋਂ ਇਹ ਸਬੂਤਾਂ ਦੀ ਗੱਲ ਕਰ ਰਹੇ ਨੇ ਪਹਿਲਾਂ ਉਹਨਾਂ ਨੇ ਵਾਈ ਹੈਜ਼ ਇੰਡੀਆ ਬੀਨ ਪ੍ਰੈਸ਼ਰਿੰਗ ਕੈਨੇਡਾ ਟੂ ਡ੍ਰੌਪ ਦ ਇਨਵੈਸਟੀਗੇਸ਼ਨ ਇਨਟੂ ਦਿਸ ਅਸੈਸੀਨੇਸ਼ਨ ਬਾਈ ਹਾਲਟਿੰਗ ਵੀਜ਼ਾਸ ਐਂਡ ਕ੍ਰਾਈਂਗ ਫਾਊਲ ਓਵਰ ਡਿਪਲੋਮੈਟਿਕ ਸਿਕਿਉਰਿਟੀ ਵੀਜ਼ੇ ਬੰਦ ਕਰਤੇ ਚੀਕਾਂ ਮਾਰੀਆਂ ਜੀ ਸਾਡੇ ਡਿਪਲੋਮੈਟ ਸੇਫ ਨਹੀਂ ਨੇ ਇਹ ਇੰਡੀਆ ਨੇ ਜਿਹੜਾ ਇਹ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਰਫਾ ਦਫਾ ਕਰ ਦਿਓ ਨਿੱਜਰ ਕੇਸ ਨੂੰ ਜੀ Why has India been asking Canada to put an end to Khalistan referendum movement if there is no evidence linking Shaheed Niger's assassination as the root cause for this heinous crime? कि भी तुसी ये क्यों कह रहे हो कि भी ये बंद करो खालिस्तान रेफरेंडम मूवमेंट और एक पासे तुसी जिहड़ा है वो ये ਉਹਦੇ क्राइम निकलिया ही ਉਹਦਾ ਮਰਡਰ ਇਸ ਲਈ ਕਿਉਂਕਿ ਹਰਦੀਪ ਸਿੰਘ ਨਿੱਜਰ ਖਾਲਿਸਤਾਨ रेफरेंडम ਦਾ ਝੰਡਾ ਬਰਦਾਰ ਸੀ if no evidence was produced or evidence is tainted, why have all 5 eyes intelligence group nations stood alongside Canada and asked India to come and join the investigation? कि जे frivolous evidence ਹੁੰਦਾ ਜਾਂ ਕੋਈ ਪੁਖਤਾ ਨਾ ਹੁੰਦਾ ਤੇ 5 eyes countries ਕਿਉਂ ਖਲੋਂਦੀਆਂ ਕੈਨੇਡਾ ਦੇ ਨਾਲ ਫਿਰ direction of talks. India's blatant refusal to join the investigation and releasing such a loosely worded statement without any substance clearly demonstrates India-Canada relations will nosedive even further. It will be worth noting how much will Secretary Blinken be able to influence India on this matter. China's economy is struggling and China opening dialogue with Australia and US clearly states India is looking at bleak future ahead. West is definitely not backing down in this matter because ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਨੇ ਜਿਹੜਾ ਰਿਫਿਊਜ਼ ਕੀਤਾ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਔਰ ਇਹ ਕਹਿ ਕੇ ਕਿ ਜੀ ਇਹਦੇ 'ਚ ਤਾਂ ਕੁਛ ਵੀ ਨਹੀਂ ਹੈ ਪਰ ਹੁਣ ਜਦੋਂ ਸੈਕਟਰੀ ਬਲਿੰਕਨ ਜਿਹੜਾ ਹੈ ਇਹ ਦੇਖਣਾ ਹੈ ਵੀ ਉਹ ਕਿੰਨਾ ਕੁ ਇੰਡੀਆ ਨੂੰ ਇਨਫਲੂਐਂਸ ਕਰੇਗਾ ਚਾਈਨਾ ਜਿਹੜਾ ਆਲਰੇਡੀ ਡਾਇਲੌਗ ਆਸਟ੍ਰੇਲੀਆ ਦੇ ਨਾਲ ਉਹਨੇ ਖੋਲ੍ਹ ਲਿਆ US ਨਾਲ ਵੀ ਖੋਲ੍ਹਿਆ ਹੋਇਆ ਇਹਦਾ ਮਤਲਬ ਇਹ ਹੈ ਵੀ ਇੰਡੀਆ ਦੇ ਉੱਤੇ ਕੋਈ ਹੁਣ ਅਮਰੀਕਾ ਜਾਂ ਆਸਟ੍ਰੇਲੀਆ ਵੀ ਬਹੁਤਾ ਕਾਊਂਟ ਨਹੀਂ ਕਰਦੇ ਔਰ ਇਸ ਚੋਂ ਜਿਹੜਾ what is West is definitely not backing down in this matter because it would set a precedent that sovereignty of 5 eyes can be taken for granted. ਨਿਜਰ ਕੇਸ ਤੋਂ ਬੈਕ ਆਊਟ ਨਹੀਂ ਕਰਨਗੇ ਇਹਦਾ ਮਤਲਬ ਹੋਏਗਾ ਕਿ ਜੀ ਇਹ ਸੋਵਰਨਿਟੀ ਦਾ ਕੋਈ ਮਤਲਬ ਹੀ ਨਹੀਂ ਹੈ ਇਹਨਾਂ ਮੁਲਕਾਂ ਦਾ ਜਿਹੜਾ ਮਰਜ਼ੀ ਆ ਕੇ ਇੱਥੇ ਜੋ ਮਰਜ਼ੀ ਕਰ ਦੇ leaves the door open to question the credibility of 5 eyes intelligence groups and its work ethics since World War II. ਕਿ ਜੇ ਨਹੀਂ ਉਹਨੂੰ ਅਕਾਊਂਟੇਬਲ ਇੰਡੀਆ ਨੂੰ ਬਣਾਉਣਗੇ ਤਾਂ ਪਿਛਲੇ 75 ਸਾਲਾਂ ਤੋਂ ਜਿਹੜੀ ਐਥਿਕਸ ਹੈ ਇਹਨਾਂ ਦੀ ਉਹ ਸਾਰਾ ਹੀ ਰੈਪੂਟੇਸ਼ਨ ਜਾਂ ਕ੍ਰੈਡੀਬਿਲਿਟੀ ਇਹਨਾਂ ਦੀ ਉਹ ਦਾਅ ਤੇ ਲੱਗੇਗੀ ਬਿਲਕੁਲ ਡਿਪਲੋਮੇਸੀ ਇੰਡੀਆ ਹੈਜ਼ ਲੋਸਟ ਇਟਸ ਡਿਪਲੋਮੈਟਿਕ ਲੀਵਰੇਜ it once tried to portray in western corridors. India has been asked by Iran to intervene with Israel to halt its Gaza operations. India's dependence on Iran for its energy supplies puts it in a precarious situation along with Qatar issue of 8 naval officers on death sentences. Western countries have stayed away from involving India in this matter. Iran ने कहा कि भाई ਤੁਹਾਡੇ ਬੜੇ ਚੰਗੇ ਰਿਲੇਸ਼ਨ ਹੈ ਕਰੋ ਪਰ
ਇਹਦੇ ਪੱਲੇ ਇੰਡੀਆ ਦੇ ਕੁਝ ਵੀ ਨਹੀਂ ਹੈ, ਕਿਉਂਕਿ ਆਲਰੇਡੀ ਉਹ ਤਾਂ ਖੁੱਲ ਕੇ ਇਜ਼ਰਾਈਲ ਦੇ ਨਾਲ ਖਲੋਤਾ, ਮਤੇ ਦਾ ਵੀ ਵਿਰੋਧ ਕੀਤਾ ਜਿਹੜਾ ਟੈਂਪਰੇਰੀ ਸੀਜ਼ਫਾਇਰ ਹਿਊਮੈਨਿਟੇਰੀਅਨ ਏਡ ਦੇ ਲਈ ਸੀ। ਸੋ ਇਹਨਾਂ ਦਾ ਥਾਂਦੀ ਸਾਹਿਬ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਕਤਰ ਇਸ਼ੂ ਦੇ ਵਿੱਚ ਜਿੱਥੇ 8 ਨੇਵੀ ਦੇ ਆਫੀਸਰ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਹੋਈ ਹੈ, ਜੋ ਮੋਸਾਦ ਲਈ ਜਿਹੜੇ ਨੇ ਉਹ ਜਾਸੂਸੀ ਕਰ ਰਹੇ ਸੀ, ਔਰ ਇਸ ਲਈ ਇੰਡੀਆ ਨੂੰ ਹੁਣ ਕਿਸੇ ਨੇ ਵੀ, ਇਵਨ ਵੈਸਟਰਨ ਕੰਟਰੀਜ਼ ਨੇ ਵੀ ਇਸ ਮਾਮਲੇ 'ਚ ਕੋਈ ਵੇਟੇਜ ਨਹੀਂ ਦਿੱਤਾ। ਯੂਕਰੇਨ 'ਚ ਵੀ ਪਹਿਲਾਂ ਇਹ ਸੀ ਜੀ ਉਹਦੇ ਰਸ਼ੀਆ ਨਾਲ ਵੀ ਬੜੇ ਚੰਗੇ ਸਬੰਧ ਹੈ, ਯੂਕਰੇਨ ਨਾਲ ਵੀ ਵਿਚੋਲਗੀ। ਸੋ ਦੋਨੋਂ ਮੁੱਦਿਆਂ ਦੇ ਉੱਤੇ ਬਿਲਕੁਲ ਗੋਆ ਸਾਬਤ ਹੋਏ ਨੇ। ਹੁਣ ਉਹਨਾਂ ਨੇ ਅਖੀਰਲੇ ਨੁਕਤੇ 5ਵੇਂ ਦੇ ਉੱਤੇ ਕਿਹਾ, ਸ਼ੇਮਲੈਸ ਵਰਮਾ, desperate India and an emboldened Khalistan. Lastly, Canada calling India to join the investigations time and again, and with India staying away, clearly means India trying to pass the buck and buying time by kicking the can down the road. ये दोनों ही expressions ने कि भी हमें वक्त जड़ा है वो लंघा रहा है, वक्त टपा रहा है। और संजय वर्मा's remark about India still looking at expanding ties with Canada highlights the desperation is India is going through economically, along with the shameful refusal to acknowledge this gross assassination. ਹੁਣ ਇੱਕ ਪਾਸੇ ਧਮਕੀਆਂ ਦੇ ਰਹੇ ਸੀ, ਇਹਨੂੰ ਨਿਊਕ ਕਰ ਦਿਓ, ਇਹਨੂੰ ਇਹ ਡਰਗੀ ਹੈ, ਹੁਣ ਕਹਿ ਰਹੇ ਜੀ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਹਾਈ ਕਮਿਸ਼ਨਰ ਵਰਮਾ ਕਿ ਜੀ ਅਸੀਂ ਇਸ ਸੰਬੰਧ ਕਿਵੇਂ ਐਕਸਪੈਂਡ ਕਰਨੇ ਨੇ ਕੈਨੇਡਾ ਦੇ ਨਾਲ। ਇਫ ਦ ਐਵੀਡੈਂਸ ਪ੍ਰੈਜ਼ੈਂਟਡ ਬਾਈ ਫਾਈਵ ਆਈਜ਼ ਇੰਟੈਲੀਜੈਂਸ ਗਰੁੱਪ ਇਜ਼ ਇਨਕਨਕਲੂਸਿਵ, unsubstantiated and tainted, India has nothing to lose and join the investigation and clear the charges levied against it. India not joining the investigation proves its guilt. ਜੇ ਉਹਦੇ ਇੰਡੀਆ ਦੀ ਦਲੀਲ ਨੂੰ ਮੰਨ ਲਓ ਜੀ ਹੈ ਨਹੀਂ, ਕਨਕਲੂਸਿਵ ਐਵੀਡੈਂਸ ਨਹੀਂ, ਫਿਰ ਜੁਆਇਨ ਕਰੋ, ਫਿਰ ਤਾਂ ਸਾਬਤ ਹੋਏਗਾ ਵੀ ਭਾਰਤ ਨਿਰਦੋਸ਼ ਹੈ, ਉਹਦਾ ਜਿਹੜਾ ਸਟੇਚਰ ਵਧੇਗਾ। ਪਰ ਉਹਨਾਂ ਨੂੰ ਕਿਉਂਕਿ ਪਤਾ ਹੈ ਉਹਨਾਂ ਨੇ ਇਹ ਕਰਤੂਤ ਕੀਤੀ ਹੋਈ ਹੈ, ਇਸ ਲਈ ਉਹ ਉਹਨੂੰ ਜਿਹੜੇ ਨੇ ਇਸ ਜੁਆਇਨ ਕਰਨ ਤੋਂ ਭਗੌੜੇ ਨੇ। ਇੰਡੀਆ ਹੈਜ਼ ਫੇਲਡ ਟੂ ਅੰਡਰਸਟੈਂਡ ਦ ਗ੍ਰੈਵਿਟੀ ਆਫ ਦ ਸਿਚੁਏਸ਼ਨ which has once again emboldened the Khalistan referendum movement even further। ਕਿ ਸਾਰੇ ਦੇ ਨਾਲ ਕਿਉਂਕਿ ਭਾਰਤ ਤਾਂ ਫਸ ਗਿਆ, ਉਹਨਾਂ ਨੂੰ ਇਹ ਸਮਝ ਹੀ ਨਹੀਂ ਸੀ ਕਿ ਵੀ ਇਹ ਇਸ ਲੈਵਲ ਤੱਕ ਗੱਲ ਜਾਏਗੀ। ਜਦੋਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਜਿਹੜਾ ਐਵੇਂ ਟਿਚ ਸਮਝਿਆ, ਉਦੋਂ ਸਮਝਦੇ ਸੀ ਫਾਈਵ ਆਈਜ਼ ਕੀ ਹੈ, ਕੌਣ ਖਲੋਏਗਾ, ਅਸੀਂ ਤਾਂ G20 ਵਿਸ਼ਵ ਗੁਰੂ ਬਣ ਗਏ। ਪਰ ਜਿੱਥੇ ਉਹਨਾਂ ਦਾ ਵਕਾਰ ਟੁੱਟਿਆ ਹੈ, ਖਾਲਿਸਤਾਨ ਰੈਫਰੈਂਡਮ ਜਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਹੋਰ ਵੀ ਤਾਕਤ ਮਿਲੀ ਹੈ। Call to boycott flying by air India is a very well executed move to hurt India's economic interests by SFJ. In the coming weeks, products and services in Western democracies using Indian call centers to provide customer service, customer support need to be targeted in a similar manner. One major reason for that is India failing to stop a data breach of 81.5 crore individuals who are issued Aadhaar cards. It simply goes on to show that personal data of Sikhs in such call centers stands compromised, and every diaspora Sikh needs to look into this aspect very seriously now, particularly the one part of the Khalistan movement. ਉਹਦੇ 'ਚ ਉਹਨਾਂ ਨੇ ਜਿਹੜਾ ਉਹ ਇੱਕ ਸਿੱਖਸ ਫਾਰ ਜਸਟਿਸ ਵੱਲੋਂ ਕਾਲ ਦਿੱਤੀ ਗਈ ਹੈ ਕਿ ਉਹ ਬਾਈ 에ਅਰ ਇੰਡੀਆ ਟਰੈਵਲ ਨਾ ਕਰਨ, ਔਰ ਇਕਨੋਮਿਕਲ ਬਾਈਕਾਟ ਦੀ ਗੱਲ ਸੀ, ਪਰ ਸਟੇਟਮੈਂਟ ਕੁਛ ਇਸ ਕਿਸਮ ਦੇ ਨਾਲ ਡਿਸਟੋਰਟ ਕੀਤੀ ਇੰਡੀਅਨਸ ਨੇ ਕਿ ਉਹ ਈਵਨ ਕੈਨੇਡੀਅਨ ਮੀਡੀਆ ਦੂਜਾ ਕਹਿ ਰਿਹਾ ਜੀ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਕਿ ਜੀ ਅਸੀਂ ਜਹਾਜ਼ ਉਡਾ ਦੇਵਾਂਗੇ ਜਾਂ ਦੂਜਾ। ਸੋ ਇਕਨੋਮਿਕਲ ਬਾਈਕਾਟ ਦੀ ਗੱਲ ਤਾਂ ਅਸੀਂ ਵੀ ਇਸ ਪਲੇਟਫਾਰਮ ਤੋਂ ਕਰਦੇ ਹਾਂ ਕਿ ਭਾਈ ਘੱਟੋ ਘੱਟ ਇਹ ਤਾਂ ਵੱਡੇ ਪੈਮਾਨੇ ਦੀਆਂ ਗੱਲਾਂ ਨੇ। ਈਵਨ ਘੱਟੋ ਘੱਟ ਇਹਨਾਂ ਦੇ ਦੁਕਾਨਦਾਰਾਂ ਬਾਣੀਆਂ ਤੋਂ ਨਾ ਖਰੀਦੋ, ਪਾਕਿਸਤਾਨੀ ਬੰਗਲਾਦੇਸ਼ੀ ਆਪਣਿਆਂ ਕੋਲੋਂ ਲੈ ਲਓ, ਗੋਰਿਆਂ ਤੋਂ ਲੈ ਲਓ। ਘੱਟੋ ਘੱਟ ਇਹੀ ਜੋ ਇੱਥੋਂ ਅਸੀਂ ਇਹਨਾਂ ਨੂੰ ਬਿਜ਼ਨਸ ਦਿੰਦੇ ਹਾਂ, ਇਹੀ ਜਾ ਕੇ ਬਜਰੰਗ ਦਲ ਔਰ ਸ਼ਿਵ ਸੈਨਾ ਔਰ RSS ਔਰ ਉਹਨਾਂ ਦੇ ਜਿਹੜੇ ਨੇ ਕਾਫਰ ਉਹ ਭਰਦੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਕਾਲ ਸੈਂਟਰ ਨੇ, ਔਰ ਪਿਛਲੇ ਦਿਨਾਂ 'ਚ ਖਬਰ ਆਈ ਕਿ ਕਿਵੇਂ ਜਿਹੜਾ ਇਸ ਵੇਲੇ ਭਾਰਤ ਦੇ ਸਾਰੇ ਸ਼ਹਿਰਾਂ 'ਚ ਸਪੇਸ ਔਰ ਇਹ ਇੰਟਰਨੈਟ ਨੂੰ ਤੋਂ ਲੁੱਟਣ ਵਾਲੇ ਕਈ ਜਸਟ ਵੇਕ ਕਾਲ ਕਰਦੇ ਨੇ, ਤੁਸੀਂ ਕਾਲ ਕੀਤੀ ਤੁਹਾਡਾ ਬੈਂਕ ਅਕਾਊਂਟ ਖਾਲੀ, ਕਿਉਂਕਿ ਉਹਨਾਂ ਨੇ ਆਧਾਰ ਕਾਰਡ ਔਰ ਸਾਰੇ ਚੋਰੀ ਕੀਤੇ ਹੋਏ ਨੇ ਔਰ ਉਹ ਤੁਹਾਡੇ ਸਾਰੀ ਇਨਫੋਰਮੇਸ਼ਨ ਨੂੰ ਐਕਸੈਸ। ਉਹਨਾਂ ਨੇ ਕਿਹਾ ਵੀ ਇਸੇ ਲਈ ਬਾਹਰਲੇ ਮੁਲਕ ਵੀ ਜਿਹੜੇ ਨੇ ਇਸ ਦੇ ਉੱਤੇ ਹੁਣ ਅਲਰਟ ਹੋਣਗੇ ਕਿ ਭਾਈ ਇਹਨਾਂ ਦੇ ਬੰਦ ਕਰੋ ਜਿਹੜੇ ਵੀ ਕਾਲ ਸੈਂਟਰ ਇੱਥੇ ਨੇ ਜਾਂ ਇੱਥੋਂ ਬੈਂਕਾਂ ਦਾ ਜਾਂ ਦੂਜਾ ਉੱਥੇ ਆਊਟਸੋਰਸ ਕੀਤਾ ਹੋਇਆ ਸੀ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਡਾਇਸਪੋਰਾ ਸਿੱਖ ਜਿਹੜੇ ਨੇ
ਉਹ ਇਹ ਸਾਰੇ ਚੈਲੰਜ ਨੂੰ ਦੇਖਣ ਅੱਛਾ। ਔਰ ਜ਼ਾਹਰ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਜਿਹੜੀ ਹੈ ਉਹ ਇਸ ਵੇਲੇ ਹੋਰ ਵੀ ਜ਼ੋਰ ਦੇ ਨਾਲ ਅੱਗੇ ਆਈ ਹੈ। ਪਰ ਅਸੀਂ ਇੱਕ ਹਾਲਾਂ ਇਸ ਦਾ ਕਿੰਨਾ ਕੁ ਮਤਲਬ ਹੈ ਜਾਂ ਕਿੰਨਾ ਕੁ ਪ੍ਰਭਾਵ ਹੈ ਮੈਨੂੰ ਨਹੀਂ ਪਤਾ, ਲੇਕਿਨ ਸਿੱਖਸ ਫਾਰ ਜਸਟਿਸ ਨੂੰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਬੇਸ਼ੱਕ ਉਹਨਾਂ ਨੇ ਆਪਣੇ ਵੱਲੋਂ ਉਹਨੂੰ ਕਾਨੂੰਨ ਦੇ ਦਾਇਰੇ 'ਚ ਹੀ ਰੱਖਿਆ ਹੁੰਦਾ ਹੈ, ਪਰ ਐਸੀ ਲੈਂਗੁਏਜ ਘੱਟ ਤੋਂ ਘੱਟ ਇਸਤੇਮਾਲ ਹੋਏ ਜਿਹੜੀ ਕਿ ਦੁਸ਼ਮਣ ਦੇ ਹੱਥਾਂ ਦੇ ਵਿੱਚ ਇੱਕ ਟੂਲ ਬਣੇ। ਔਰ ਉਹ ਆਲਰੇਡੀ, ਕਿਉਂਕਿ ਜੇ 에ਅਰ ਇੰਡੀਆ ਦੇ ਬਾਈਕਾਟ ਦੀ ਗੱਲ ਹੋਈ ਹੈ ਤੇ ਉਹਨੂੰ ਉਹਨਾਂ ਨੇ ਆਲਰੇਡੀ ਉਹਦੇ ਨਾਲ ਜੋੜ ਕੇ ਕਨਿਸ਼ਕਾ ਨਾਲ ਔਰ ਦੂਜਾ ਐ ਪ੍ਰੈਜ਼ੈਂਟ ਕੀਤਾ ਜਿਵੇਂ ਕਿ ਕੋਈ ਉਸ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਹੋਏ। ਸੋ ਅਸੀਂ ਕੋਈ ਬਹੁਤਾ ਮੈਟਰ ਤਾਂ ਨਹੀਂ ਕਰਦੇ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਇੱਕ ਆਪਣਾ ਕੰਮ ਕਰਨ ਦਾ ਢੰਗ ਹੈ, ਲੇਕਿਨ ਫਿਰ ਵੀ ਇੱਕ ਸਪੋਰਟਰ ਹੋਣ ਦੇ ਨਾਤੇ, ਕਿਉਂਕਿ ਅਸੀਂ ਖਾਲਿਸਤਾਨ ਰੈਫਰੈਂਡਮ ਏਜੰਡੇ ਦੀ ਪੂਰੀ ਹਮਾਇਤ ਕਰਦੇ ਹਾਂ ਪਹਿਲੇ ਦਿਨ ਤੋਂ। ਬਿਲਕੁਲ ਇਹ ਨਹੀਂ ਕਿ ਕਿਸੇ ਨੇ ਕਿਹਾ ਜਾਂ ਕਿਸੇ ਨੂੰ ਜਿਹੜਾ ਅਸੀਂ ਖੁਸ਼ ਕਰਨਾ, ਅਸੀਂ ਸਮਝਦੇ ਹਾਂ ਕਿ ਵੀ ਇਹ ਹੱਕ ਹੈ ਸਿੱਖਾਂ ਦਾ, ਵੈਲ ਵਿਦਨ ਦਾ ਐਂਬਿਟ ਹੈ UN ਚਾਰਟਰ ਦੇ, ਵੈਲ ਵਿਦਨ ਦਾ ਐਂਬਿਟ ਹੈ ਇੰਟਰਨੈਸ਼ਨਲ ਲਾਅ ਦੇ। ਪਰ ਇਸ ਗੱਲ ਦਾ ਵੀ ਅਸੀਂ ਧਿਆਨ ਰੱਖੀਏ ਕਿ ਜੇ ਕੋਈ ਗੱਲ ਬਾਰ-ਬਾਰ ਦੁਸ਼ਮਣ ਜਿਹੜਾ ਉਹ ਆਪਣੇ ਹਿੱਤ ਲਈ ਵਰਤਦਾ ਹੈ ਤੇ ਸਾਨੂੰ ਜਿਹੜਾ ਉਹਦਾ ਡਿਫੈਂਸਿਵ ਹੋਣਾ ਪੈਂਦਾ, ਤੇ ਉਹ ਸ਼ਬਦ ਚੋਣ ਹੀ ਹੁੰਦੀ ਹੈ, ਉਹ ਤੁਸੀਂ ਉਸ ਨੂੰ ਮੋਰ ਬਿਹਤਰ ਢੰਗ ਨਾਲ ਕਰ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਅੱਜ ਇੱਥੇ ਹੀ ਅਸੀਂ ਠੀਕ ਹੈ ਡਾਕਟਰ ਸਾਹਿਬ। ਸੋ ਵਿਊਅਰਸ, ਇਸ ਦੇ ਨਾਲ ਆਪਾਂ ਤੁਹਾਡੇ ਕੋਲ ਲੈਣੇ ਇਜਾਜ਼ਤ। ਤੁਸੀਂ ਸਾਡਾ ਜਿਹੜਾ ਪ੍ਰੋਗਰਾਮ ਇਸੇ ਤਰ੍ਹਾਂ ਦੇ ਰਹਿਣਾ, ਆਪਣੇ ਜਿਹੜੇ ਰਾਏ ਤੇ ਜਿਹੜੇ ਸੁਝਾਅ ਨੇ ਉਹ ਤੁਸੀਂ SOS@TV84.in ਤੇ ਭੇਜਦੇ ਰਹੋ। ਸੋ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।